ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੇ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 6 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਪੰਜਾਬੀ ਰੇਡੀਓ USA ਨੇ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਤੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 415 909 0503। ਅਮਰਜੀਤ ਸਿੰਘ ਫ੍ਰੈਜ਼ਨੋ ਤੇ ਇਹਦੇ ਨਾਲ ਹੀ ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰੈਜ਼ਨੋ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਗੱਠਜੋੜ ਦੇ ਚਰਚਿਆਂ ਤੋਂ। ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ। ਕਹਿੰਦੇ ਇੱਧਰ ਤਾਂ ਨਵੇਂ ਕੁੜਤੇ ਸਵਾਏ ਜਾ ਰਹੇ ਸੀ, ਕੁੜਤੇ ਪਜਾਮੇ ਤੇ ਹੋਰ ਤਰ੍ਹਾਂ ਦੇ ਜਿਹੜੇ ਉਹ ਫਲੈਕਸ ਲਾਏ ਹੁੰਦੇ ਉਹਨਾਂ ਦੇ ਆਰਡਰ ਦੇਣ ਦੀ ਤਿਆਰੀ ਹੋ ਰਹੀ ਸੀ। ਪਰ ਦੂਜੇ ਪਾਸੇ ਕਹਿੰਦੇ ਬ੍ਰੇਕਾਂ ਪੈ ਗਈਆਂ, ਗੱਠਜੋੜ ਹੋਣ ਤਾਂ ਜਾ ਰਿਹਾ ਸੀਗਾ, ਸੀਟਾਂ ਦੀ ਵੰਡ ਵੀ ਤੈਅ ਸੀ ਤੇ ਕੇਂਦਰੀ ਕੈਬਨਿਟ ਦੇ ਵਿਭਾਗਾਂ ਦੀ ਵੰਡ ਵੀ ਤਕਰੀਬਨ ਤੈਅ ਹੋ ਚੁੱਕੀ ਸੀ। ਪਰ ਗੱਠਜੋੜ ਦੇ ਵਿੱਚ ਦੇਰੀ ਪੈ ਗਈ ਹੈ। ਇਹ ਰਿੱਧੀਆਂ ਸੇਵੀਆਂ ਚ ਲੂਣ ਕਿਵੇਂ ਪੈ ਗਿਆ? ਪ੍ਰਵੀਨ ਜੀ, ਬਿਲਕੁਲ ਪੰਜਾਬ ਦੇ ਹਵਾਲੇ ਨਾਲ ਜੇਕਰ ਤੁਸੀਂ ਸਮਝਣਾ ਹੋਵੇ ਤਾਂ ਇਹ ਗੱਲ ਕਾਫੀ ਚਰਚਾ ਚ ਮੀਡੀਆ ਦੇ ਵਿੱਚ ਕਿ ਜੀ ਅਕਾਲੀ ਦਲ ਔਰ BJP ਦਾ ਗੱਠਜੋੜ ਫਿਲਹਾਲ ਨਹੀਂ ਹੋਣ ਜਾ ਰਿਹਾ ਜੀ। ਇਸ ਨੂੰ ਇਸ ਗੱਲ ਦੇ ਹਵਾਲੇ ਨਾਲ ਸਾਹਮਣੇ ਲਿਆਂਦਾ ਜਾ ਰਿਹਾ ਕਿ ਦੇਖੋ, ਸੁਖਬੀਰ ਬਾਦਲ ਹੋਰੀ ਕਹਿੰਦੇ ਜੀ ਕਿ ਮੈਂ ਤਾਂ ਵਿਦੇਸ਼ ਤੋਂ ਪਰਤਿਆ ਸੀ, ਉਸ ਸਮੇਂ ਕਾਫੀ ਦੇਰ ਹੋ ਗਈ ਸੀ, ਗੱਲ ਨਹੀਂ ਹੋਈ ਸੀ, ਇਸ ਲਈ ਤਾਂ ਕੋਰ ਕਮੇਟੀ ਦੀ ਮੀਟਿੰਗ ਕੀਤੀ ਸੀ ਤੇ ਉਹਦੇ ਵਿੱਚ ਕੁਝ ਹੋਰ ਮਾਮਲੇ ਵਿਚਾਰਨੇ ਸੀ ਤੇ ਉਹ ਸਾਰੇ ਮਾਮਲਿਆਂ ਦੇ ਵਿਚਾਰ ਦੇ ਲਈ ਸਾਡੀ ਇਹ ਬੈਠਕ ਸੀ। ਇਹਦੇ ਵਿੱਚ ਗੱਠਜੋੜ ਵਾਲਾ ਤਾਂ ਕੋਈ ਪਹਿਲੂ ਹੀ ਨਹੀਂਗਾ, ਕਿਉਂਕਿ ਮੀਡੀਆ ਚ ਹਵਾ ਚ ਗੱਲ ਚੱਲੀ ਜਾਂਦੀ ਆ। ਦੂਜੇ ਪਾਸੇ ਸੁਨੀਲ ਜਾਖੜ ਨਵੇਂ ਪ੍ਰਧਾਨ ਬਣੇ ਸੀ, ਉਹ BJP ਦੀ ਲੀਡਰਸ਼ਿਪ ਦੇ ਨਾਲ ਦਿੱਲੀ ਦੇ ਕੁਝ ਲੀਡਰ ਆਏ ਹੋਏ ਸੀ, ਉਹਨਾਂ ਨਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਆਏ ਤੇ ਉੱਥੇ ਜਦੋਂ ਮੀਡੀਆ ਨੇ ਸਵਾਲ ਕੀਤਾ ਤਦ ਸੁਨੀਲ ਜਾਖੜ ਹੋਰੀ ਕਹਿੰਦੇ ਕਿ ਜੀ ਮੈਂ ਤਾਂ ਗੁਰੂ ਘਰ ਅਰਦਾਸ ਕਰਨਾ ਹੈ, ਮੱਥਾ ਟੇਕਣਾ, ਮੈਂ ਇੱਥੋਂ ਸਿਆਸਤ ਥੋੜਾ ਕਰਦਾ। ਸੋ ਇਹ ਗੱਲਾਂ ਆਪਾਂ ਪ੍ਰੈਸ ਕਾਨਫਰੰਸ ਜਾਂ ਕਿਸੇ ਰੈਲੀ ਸਮਾਗਮ ਚ ਕਰਾਂਗੇ ਕਿ ਇੱਥੇ ਨਹੀਂ ਕੋਈ ਗੱਲ ਕਰਨੀ ਹੈ ਜੀ। ਪਰ ਜਿਹੜੇ ਨਾਲ ਵਾਲੇ ਲੀਡਰ ਸੀ ਉਹਨਾਂ ਚੋਂ ਕੁਝ ਨੇ ਕਿਹਾ ਕਿ ਨਹੀਂ ਜੀ, ਕਿੱਥੇ ਗੱਠਜੋੜ, ਅਸੀਂ ਤਾਂ 13 ਸੀਟਾਂ ਤੇ ਲੜਾਂਗੇ, ਕੋਈ ਗੱਠਜੋੜ ਨਹੀਂ। ਸੋ ਹੁਣ ਇਸ ਹਵਾਲੇ ਨਾਲ ਕਿ ਸੁਖਬੀਰ ਬਾਦਲ ਵੀ ਕਹਿੰਦੇ ਆ, BJP ਲੀਡਰ ਵੀ ਕਹਿੰਦੇ ਕਿ ਗੱਠਜੋੜ ਨਹੀਂ ਹੋਣ ਜਾ ਰਿਹਾ, ਪਰ ਹਕੀਕਤ ਦੇ ਵਿੱਚ ਗੱਠਜੋੜ ਤੈਅ ਹੋ ਚੁੱਕਿਆ ਜੀ। ਗੱਠਜੋੜ ਦੀ ਰੂਪ ਰੇਖਾ, ਬਣਤਰ, ਉਹਦਾ ਢੰਗ ਤਰੀਕਾ, ਸੀਟਾਂ ਦੀ ਵੰਡ, ਸਾਰੇ ਫਾਰਮੂਲੇ ਤੈਅ ਹੋ ਗਏ ਆ ਜੀ। ਇੱਥੋਂ ਤੱਕ ਕਿ ਦੋ ਅਹਿਮ ਸ਼ਰਤਾਂ ਦੇ ਉੱਤੇ ਵੀ ਮਤਲਬ ਸਹਿਮਤੀ ਬਣ ਗਈ ਹੈ ਕਿ ਠੀਕ ਹੈ, ਜੇਕਰ ਬਸਪਾ ਅੱਡ ਹੁੰਦੀ ਹੈ ਤਾਂ ਕਿਹੜੇ ਸ਼ਰਤਾਂ ਦੇ ਤਹਿਤ ਆਪਾਂ ਇਕੱਠੇ ਲੜਨਾ, ਜੇ ਅੱਡ ਨਹੀਂ ਹੁੰਦੀ ਤਾਂ ਕਿਵੇਂ ਲੜਨਾ। ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਉਸ ਦਿਨ ਇਹ ਵੀ ਤੈਅ ਕਰ ਲਿਆ ਸੀ ਕਿ 7-5 ਕਰ ਲਓ ਚਾਹੇ 7-6 ਕਰ ਲਓ, ਪਰ ਅਜੇ ਵੀ ਅਕਾਲੀ ਦਲ ਇਸ ਗੱਲ ਤੇ ਹੈ ਕਿ ਨਹੀਂ 8-5 ਕਰਾਂਗੇ। ਠੀਕ ਹੈ ਕਿ ਤੁਸੀਂ 3 ਦੀਆਂ 4 ਕਰ ਲਓ, ਜੇ ਇੱਕ ਬਸਪਾ ਦੇਣੀ ਵੀ ਤੁਹਾਡੇ ਵਾਲੇ ਚੋਂ ਦੇ ਦਾਂਗੇ। ਉਹ ਕਹਿੰਦੇ ਨਾ, ਸਾਨੂੰ 6 ਦਿਓ, ਤੁਸੀਂ 7 ਰੱਖ ਲਓ, ਫਿਰ ਐਂ ਕਰ ਲਓ। ਉਹ ਕਹਿੰਦੇ ਕਿ ਨਹੀਂ, ਫਿਰ ਐਂ ਕਰੋ, ਫਿਲਹਾਲ 8-5 ਤੇ ਆ ਜਾਓ ਕਿ 8 ਸਾਨੂੰ 5 ਤੁਹਾਨੂੰ, ਅਸੀਂ ਆਪਣੇ ਵਾਲੇ ਦੇ ਵਿੱਚੋਂ ਇੱਕ ਬਸਪਾ ਨੂੰ ਛੱਡਣਾ ਨਹੀਂ ਛੱਡਣਾ ਹੋਊਗਾ, ਮਤਲਬ 7-5 ਇੱਕ ਹੋ ਜਾਊਗਾ ਫਿਰ। ਠੀਕ ਹੈ। ਸੋ ਇਹ ਸਾਰੇ ਫਾਰਮੂਲਿਆਂ ਤੇ ਗੱਲ ਚੱਲ ਰਹੀ ਸੀ। ਇਸ ਦੇ ਨਾਲ ਇੱਥੋਂ ਤੱਕ ਕਿ MLA ਦੀਆਂ ਸੀਟਾਂ ਨੂੰ ਲੈ ਕੇ ਵੀ ਪਹਿਲ ਕਦਮੀ ਹੋਈ ਕਿ ਅੱਗੇ ਪਿਛਲੇ ਜਿਹੜੀਆਂ ਸੀਗੀਆਂ 23 ਸੀਟਾਂ ਤੇ ਲੜਦੀ ਸੀ BJP ਤੇ ਅਕਾਲੀ ਦਲ ਲੜਦਾ ਸੀ 94 ਤੇ, ਅਗਲਿਆਂ ਨੇ 23 ਤੋਂ ਸਿੱਧੀਆਂ 46 ਤੇ ਮਾਰੀਆਂ। ਠੀਕ ਹੈ। ਅਗਲੇ ਘੱਟੋ ਘੱਟ 46 ਤੋਂ ਥੱਲੇ ਆਉਣ ਲਈ ਤਿਆਰ ਨਹੀਂ, ਜਦੋਂ ਕਿ ਵੱਧ ਮੰਗ ਰਹੇ ਨੇ, 117 ਦਾ ਅੱਧ ਭਾਲਦੇ ਨੇ ਉਹ ਤਾਂ। ਸੋ ਇਸ ਲਈ ਉਸ ਸਵਾਲੇ ਨਾਲ ਮਤਲਬ ਕਿ ਉਹ ਕਹਿੰਦੇ ਕਿ ਅਸੀਂ ਲੜਾਂਗੇ ਹੁਣ ਅਗਲੀ ਵਾਰ ਤੋਂ 46 ਤੇ, ਤੁਸੀਂ 71 ਤੇ ਆ ਜਾਓ। ਜਿਹੜੇ ਪਹਿਲਾਂ 94 ਤੇ ਲੜਦੇ ਸੀ ਉਹਨਾਂ ਨੂੰ ਕਿਹਾ ਕਿ 71 ਤੇ ਆ ਜਾਓ। ਇਹ ਫਾਰਮੂਲੇ ਤੈਅ ਸੀ। ਉਹਦੇ ਨਾਲ ਫਿਰ ਮੰਤਰੀ ਵਾਲਾ ਕਿ ਬੀਬੀ ਹਰਸਿਮਰਤ ਕੌਰ ਮੰਤਰੀ ਨੂੰ ਜੇ ਦੁਬਾਰਾ ਮੰਤਰੀ ਬਣਾਉਣੇ ਬੀਬੀ ਹਰਸਿਮਰਤ ਕੌਰ ਨੂੰ, ਤਾਂ ਉਸਨੂੰ ਮੰਤਰਾਲਾ ਦੁਬਾਰਾ ਉਹਦੇ ਫੂਡ ਵਾਲਾ ਹੀ ਮਿਲੂਗਾ, ਫੂਡ ਸਪਲਾਈ ਵਾਲਾ, ਜਾਂ ਫਿਰ ਸੁਖਬੀਰ ਬਾਦਲ ਨੂੰ ਬਣਾ ਲਓ ਜੀ, ਉਹਨੂੰ ਮਤਲਬ ਖੇਤੀਬਾੜੀ ਵਿਭਾਗ ਦੇ ਦਿਓ। ਇਸ ਫਾਰਮੂਲੇ ਤੱਕ ਗੱਲ ਚਲੀ ਗਈ ਸੀ ਜੀ। ਔਰ ਇਹ ਮੰਨਿਆ ਜਾ ਰਿਹਾ ਸੀ ਕਿ ਜਿਸ ਦਿਨ ਕੋਰ ਕਮੇਟੀ ਦੀ ਬੈਠਕ ਬੁਲਾਈ ਆ ਸੁਖਬੀਰ ਬਾਦਲ ਨੇ, ਹਾਂਜੀ, ਉਸ ਬੈਠਕ ਤੋਂ ਬਾਅਦ ਐਲਾਨ ਕਿਸੇ ਵੀ ਵੇਲੇ ਸੰਭਵ ਮੰਨਿਆ ਜਾ ਰਿਹਾ ਸੀ। ਉਹਦਾ ਕਾਰਨ ਸੀ ਕਿ ਕੋਰ ਕਮੇਟੀ ਦੀ ਬੈਠਕ ਦੇ ਵਿੱਚ
ਬਕਾਇਦਾ ਤੌਰ ਦੇ ਉੱਤੇ ਸਾਰੇ ਲੀਡਰਾਂ ਮੂਹਰੇ ਜਦੋਂ ਇਹ ਤਜਵੀਜ਼ ਰੱਖੀ ਹਾਂਜੀ ਤਾਂ ਲਗਭਗ ਬਿਨਾਂ ਕਿਸੇ ਹਿੱਜ ਉਹਦੇ ਤੋਂ ਸਾਰਿਆਂ ਨੇ ਇੱਕੋ ਸਹਿਮਤੀ ਕਹਿ ਕੇ ਹਾਂ ਜੀ ਠੀਕ ਹੈ ਜੀ, ਤੁਹਾਨੂੰ ਅਧਿਕਾਰ ਹੈ ਜੀ, ਤੁਸੀਂ ਕਰੋ ਜੀ ਫੈਸਲਾ। ਠੀਕ ਹੈ ਮਤਲਬ ਜਿਵੇਂ ਅਕਾਲੀ ਦਲ ਕਾਲਾ ਹੋਇਆ ਪਿਆ, ਹੂੰ ਇਹ ਗੱਲ ਆਪਾਂ ਬਹੁਤ ਪਹਿਲਾਂ ਵੀ ਕਰ ਚੁੱਕੇ ਕਿ ਅਕਾਲੀ ਦਲ ਬਹੁਤ ਕਾਹਲ ਚ ਆ, ਉਹਨੂੰ ਬੜੀ ਛੇਤੀ ਹੈ ਕਿ ਕਿਉਂ ਨਾ ਇਹ ਛੇਤੀ ਸਮਝੌਤਾ ਹੋ ਜਾਵੇ। ਕੀ ਉਹਨਾਂ ਨੂੰ ਦਿੱਲੀ ਦੀਆਂ ਏਜੰਸੀਆਂ ਤੋਂ ਕੋਈ ਡਰ ਲੱਗਦਾ? ਹੂੰ ਕੀ ਉਹਨਾਂ ਨੂੰ ਪੰਜਾਬ ਸਰਕਾਰ ਤੋਂ, ਭਗਵੰਤ ਮਾਨ ਤੋਂ, ਜਾਂ ਉਹਦੇ ਵਿਜੀਲੈਂਸ ਤੋਂ ਡਰ ਲੱਗਦਾ? ਜੀ ਜਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਹਰ ਪਾਸਿਓਂ ਖੁੰਝੇ ਲੱਗੇ ਹੋਏ ਆ, ਪਰ ਹੁਣ ਅਸੀਂ ਕਿਉਂ ਨਾ ਇੱਕ ਤਾਕਤ ਹਾਸਲ ਕਰ ਲਈਏ, ਮੁੜ ਕੇ ਕੇਂਦਰ ਨਾਲ ਚਲੇ ਜਾਈਏ, ਸਾਡੇ ਕੋਲ ਵੀ ਸਰਕਾਰ ਦੀ ਤਾਕਤ ਆ ਜਾਵੇ, ਫਿਰ ਅਸੀਂ ਟੱਕਰਾ ਕਰ ਸਕਦੇ ਹਾਂ, ਜਾਂ ਪੰਜਾਬ 'ਚ ਫਿਰ ਸਾਡੇ ਸ਼ਾਇਦ ਪੈਰ ਲੱਗ ਜਾਣ। ਪਤਾ ਨਹੀਂ ਬਦਨਾਮੀ ਵੱਧ ਆਉਣੀ ਆ ਜਾਂ ਫਾਇਦਾ ਵੱਧ ਆਉਣੇ, ਤਾਂ ਬਾਅਦ ਦੀਆਂ ਗੱਲਾਂ ਨੇ। ਫਿਲਹਾਲ ਜੋੜ ਤੋੜ ਕਾਗਜ਼ਾਂ ਦੇ ਉੱਤੇ ਲੱਗੇ ਨੇ ਤੇ ਉਹਦੇ ਵਿੱਚੋਂ ਇਹ ਤੈਅ ਕੀਤਾ ਅਕਾਲੀ ਦਲ ਨੇ ਕਿ ਠੀਕ ਆ, ਆਪਾਂ ਨੂੰ ਬੀਜੇਪੀ ਦੇ ਨਾਲ ਜਾਣਾ ਚਾਹੀਦਾ, ਔਰ ਕੋਰ ਕਮੇਟੀ ਦੇ ਵਿੱਚ ਇਹ ਸਹਿਮਤੀ ਵੀ ਬਣ ਗਈ ਹੈ, ਔਰ ਉਹਨਾਂ ਮੈਂਬਰਾਂ ਨੇ ਸਾਰਿਆਂ ਨੂੰ, ਸੁਖਬੀਰ ਬਾਦਲ ਨੂੰ ਸਾਰੇ ਅਧਿਕਾਰ ਵੀ ਦੇ ਦਿੱਤੇ ਆ। ਠੀਕ ਹੈ ਪਰ ਇਹ ਸਭ ਦੇ ਬਾਵਜੂਦ ਵੀ ਗੱਠਜੋੜ ਰੁਕ ਰਿਹਾ ਜੀ। ਠੀਕ ਹੈ ਕੀ ਉਹਦੇ ਕਾਰਨ ਕੁਝ ਨੂੰ ਲੱਗਦਾ ਕਿ ਕਿਤੇ ਕੈਪਟਨ ਅਮਰਿੰਦਰ ਨੂੰ ਲੱਗਦਾ ਹੋਊਗਾ ਕਿ ਫਿਰ ਮੇਰੀ ਕੀ ਰਹਿ ਜੂਗੀ ਜੇ ਇਹ ਆ ਗਏ। ਕਈਆਂ ਨੂੰ ਲੱਗਦਾ ਕਿ ਮਨਪ੍ਰੀਤ ਬਾਦਲ ਵੀ ਕੋਈ ਕੀ ਭੂਮਿਕਾ ਤਾਂ ਨਹੀਂ ਨਿਭਾਈ ਜਾਂਦਾ, ਕਿਆ ਕੀ ਕਰੀ ਜਾਂਦੇ ਹੋ ਜੀ, ਹਨਾ। ਤੇ ਕਈ ਕਹਿੰਦੇ ਕਿ ਮਨਜਿੰਦਰ ਸਿੰਘ ਸਰਸਾ ਜਿਹਨੇ ਸੁਪਨੇ ਸਜੋਈ ਬੈਠਾ ਸੀਗਾ, ਉਹਦੇ ਸੁਪਨਿਆਂ ਤੇ ਪਾਣੀ ਫਿਰ ਰਿਹਾ ਕਿ ਪੰਜਾਬ 'ਚ। ਮੈਂ ਸੋਚਦਾ ਸੀ ਕਿ ਜੇ ਕੇਜਰੀਵਾਲ ਜਾ ਸਕਦਾ ਉੱਥੇ ਤੱਕ ਮੈਂ ਵੀ ਜਾਊਂਗਾ, ਜੇ ਰਾਘਵ ਚੱਡਾ ਪਹੁੰਚ ਸਕਦਾ ਸ਼ਾਇਦ ਮੈਂ ਹੀ ਪਹੁੰਚ ਜਾਊਂਗਾ। ਸੋ ਇਸ ਲਈ ਉਹ ਤੋਂ ਵੀ ਗਾਂ ਭਗਵੰਤ ਮਾਨ ਵਾਲੀ ਕੁਰਸੀ ਤੱਕ ਦੇ ਸੁਪਨੇ ਲੈਂਦਾ ਸੀ ਕਹਿੰਦੇ। ਉਹ ਤਾਂ ਨਹੀਂ ਰੋੜੇ ਲਾ ਰਿਹਾ। ਪਰ ਇਹ ਸਭ ਦੇ ਪਿੱਛੇ ਜਿਹੜਾ ਕਾਰਨ ਹੈ ਪ੍ਰਵੀਨ ਜੀ, ਕਿਉਂਕਿ ਕੈਬਨਿਟ ਦਾ ਵਿਸਤਾਰ ਰੁਕ ਗਿਆ, ਤੇ ਕੈਬਨਿਟ ਦਾ ਵਿਸਤਾਰ ਇਸੇ ਕਾਰਨ ਰੁਕਿਆ ਕਿ ਜੇਕਰ ਇਹ ਗੱਠਜੋੜ ਹੁੰਦਾ ਤਾਂ ਹੁਣੇ ਨਾਲ ਹੀ ਲੈ ਲਈਏ ਬੀਬੀ ਹਰਸਿਮਰਤ ਨੂੰ ਜਾਂ ਸੁਖਬੀਰ ਨੂੰ, ਜਿਹਨੂੰ ਵੀ ਲੈਣਾ। ਸੋ ਉਹ ਰੁਕਿਆ, ਪਰ ਉਹਦੇ ਪਿੱਛੇ ਜਿਹੜਾ ਗੱਠਜੋੜ ਦਾ ਕਾਰਨ ਰੁਕਿਆ ਉਹ ਹੈ ਜੀ ਸਿਵਲ ਕੋਡ। ਠੀਕ ਹੈ ਸਿਵਲ ਕੋਡ ਮਾਮਲੇ 'ਚ ਅਕਾਲੀ ਦਲ ਇੱਕ ਵਾਰ ਬਿਆਨ ਦੇ ਚੁੱਕਿਆ, ਤੇ ਭਗਵੰਤ ਮਾਨ ਨੇ ਜਦੋਂ ਕਿਹਾ ਕਿ ਮੈਂ ਉਹਦਾ ਵਿਰੋਧ ਕਰਦਾ, ਉਹਦੇ ਪਰ ਵੀ ਦਲਜੀਤ ਚੀਮਾ ਸ਼ਾਬਾਸ਼ੀ ਦੇ ਚੁੱਕੇ ਨੇ। ਸੋ ਇਸ ਲਈ ਸਿਵਲ ਕੋਡ ਮਾਮਲੇ ਦੇ ਵਿੱਚ ਉਧਰ ਕੇਂਦਰ ਇਸ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ, ਉਹ ਆਦੀਵਾਸੀਆਂ ਨੂੰ ਤਾਂ ਉਹਨੇ ਚੋਂ ਬਾਹਰ ਰੱਖਣਾ ਚਾਹੁੰਦਾ। ਆਪਾਂ ਪਹਿਲਾਂ ਹੀ ਗੱਲ ਕਰਾਂਗੇ ਟਾਰਗੇਟ ਤਾਂ ਕੁਝ ਹੋਰ ਹੈ ਉਹਦਾ। ਜੀ ਜੀ ਤੇ ਜਿਹੜਾ ਟਾਰਗੇਟ ਆ ਉਹ ਪੂਰਾ ਹੁੰਦਾ, ਆਦੀਵਾਸੀਆਂ ਨੂੰ ਕਹਿੰਦੇ ਬਾਹਰ ਕਰ ਲਓ, ਹੈਨਾ, ਤੇ ਬਾਕੀਆਂ ਦੇ ਉੱਤੇ ਆਪਾਂ ਅੱਗੇ ਵਧ ਜਾਓ। ਉਹ ਇਸ ਫੈਸਲੇ ਤੇ ਜਾਣ ਨੂੰ ਤਿਆਰ ਨੇ। ਪਰ ਇੱਧਰ ਅਕਾਲੀ ਦਲ ਇਸ ਨੂੰ ਘੱਟ ਗਿਣਤੀਆਂ ਦੇ ਹਵਾਲੇ ਨਾਲ ਪਹਿਲਾਂ ਖੰਡਨ ਕਰ ਚੁੱਕਿਆ, ਪਹਿਲਾਂ ਇਹਦਾ ਵਿਰੋਧ ਕਰ ਚੁੱਕਿਆ, ਤੇ ਹੁਣ ਉਹਨਾਂ ਨੂੰ ਇਹ ਲੱਗਦਾ ਕਿ ਕਿਤੇ ਕੱਲ ਨੂੰ ਇਹ ਮਾਮਲਾ ਜੇ ਤਨਕੀਤੀ ਕਾਨੂੰਨ ਵਾਂਗ ਵੱਡਾ ਬਣ ਗਿਆ, ਜੇ ਦੇਸ਼ ਭਰ 'ਚ ਕੋਈ ਲਹਿਰ ਉੱਠ ਖੜੀ ਹੋਈ, ਜੇ ਬੀਜੇਪੀ ਦੀ ਚੁਣੌਤੀ ਬਣ ਗਿਆ, ਸਾਡੇ ਲਈ ਦੂਜੀ ਵਾਰ ਥੁੱਕੇ ਚੱਟਣ ਵਾਲਾ ਕੰਮ ਨਾ ਹੋ ਜਾਵੇ। ਸੋ ਇਸ ਲਈ ਫਿਰ ਅਸੀਂ ਕਿਹੜੇ ਮੂੰਹ ਨਾਲ ਵਾਪਸ ਮੁੜਾਂਗੇ, ਇਸ ਲਈ ਹੁਣੇ ਸੋਚ ਵਿਚਾਰ ਲਓ। ਤੇ ਇਹ ਸਾਰੇ ਪਹਿਲੂ ਤੇ ਵਿਚਾਰਨ ਦੇ ਲਈ ਬਕਾਇਦਾ ਤੌਰ ਤੇ ਅਕਾਲੀ ਦਲ ਨੇ ਇੱਕ ਕਮੇਟੀ ਦਾ ਗਠਨ ਵੀ ਕਰਤਾ ਜੀ। ਠੀਕ ਹੈ ਕਿ ਇਸ ਮਾਮਲੇ ਨੂੰ ਕਾਨੂੰਨੀ ਮੰਤਰਾਲੇ ਕੋਲ ਲੈ ਕੇ ਜਾਣਾ, ਕਾਨੂੰਨ ਕਮਿਸ਼ਨ ਕੋਲ ਲੈ ਕੇ ਜਾਣਾ, ਇਹਨਾਂ ਇਸ ਸਿਵਲ ਕੋਡ ਵਾਲੇ ਮਾਮਲੇ, ਜਾਂ ਆਪਣੇ ਪੱਖ ਤੋਂ ਵੀ ਆਪਾਂ ਕੋਈ ਵਿਚਾਰਨਾ ਕਿ ਇਹਦੇ ਪਰ ਕਿਵੇਂ ਅੱਗੇ ਵਧਣਾ, ਇਹ ਸਾਰੇ ਦੇ ਲਈ ਬਕਾਇਦਾ 4 ਮੈਂਬਰੀ ਕਮੇਟੀ ਬਣਾਤੀ ਜੀ ਅਕਾਲੀ ਦਲ ਨੇ ਜੀ। ਉਸ ਦੇ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ, ਉਸ ਦੇ ਵਿੱਚ ਸਿਕੰਦਰ ਸਿੰਘ ਮਲੂਕਾ, ਉਸ ਦੇ ਵਿੱਚ ਮਹੇਸ਼ਿੰਦਰ ਗਰੇਵਾਲ ਤੇ ਡਾਕਟਰ ਦਲਜੀਤ ਸਿੰਘ ਚੀਮਾ, ਇਹਨਾਂ 4 ਬੰਦਿਆਂ ਨੂੰ ਮੈਂਬਰ ਲੈ ਕੇ ਇਹ ਤੈਅ ਕਰ ਲਿਆ ਕਿ ਜਿਹੜਾ ਸਿਵਲ ਕੋਡ ਵਾਲਾ ਮਾਮਲਾ, ਸਾਂਝਾ ਸਿਵਲ ਕੋਡ ਵਾਲਾ ਮਾਮਲਾ, ਇਸ ਤੇ 4 ਮੈਂਬਰ ਅੱਗੇ ਵਧਣਗੇ, ਇਹਦੀ ਕਾਨੂੰਨੀ ਪਹਿਲੂ ਦੀ ਦੇਖ ਰੇਖ ਕਰਨਗੇ। ਤੇ ਜੇ ਕੱਲ ਨੂੰ ਆਪਾਂ ਉਸ ਗੱਠਜੋੜ 'ਚ ਜਾਣਾ, ਫਿਰ ਆਪਣਾ ਕਿਹੜਾ ਮਤਲਬ ਕਿ ਹੋਣਾ ਚਾਹੀਦਾ ਅਖਤਿਆਰ, ਰਾਹ ਕਿਹੜਾ ਅਖਤਿਆਰ ਕਰਨਾ ਚਾਹੀਦਾ, ਉਹਦੇ ਉੱਤੇ ਵੀ। ਸੋ ਉਧਰ ਕਹਿੰਦੇ ਜੀ ਨਰਿੰਦਰ ਮੋਦੀ ਰੋਕ ਕੇ ਬੈਠੇ ਨੇ ਆਪਣੇ ਕੈਬਨਿਟ ਦਾ ਵਿਸਤਾਰ, ਇੱਧਰ ਗੱਠਜੋੜ ਸਾਰਾ ਤੈਅ ਹੋ ਗਿਆ, ਸ਼ਰਤਾਂ ਤੈਅ ਹੋ ਗਈਆਂ, ਸੀਟਾਂ ਦੇ ਪਹਿਲੂ ਤੇ ਤਾਂ ਅਗਲਿਆਂ ਨੇ ਵੰਡ ਲਈਆਂ ਪ੍ਰਵੀਨ ਜੀ। ਠੀਕ ਹੈ, ਪਰ ਸਵਾਲ ਤਾਂ ਇਹ ਵੀ ਖੜਾ ਹੈ ਕਿ ਜੇ ਕੱਲ ਨੂੰ ਸੀਟਾਂ ਹੀ ਵੱਧ ਗਈਆਂ, ਫਿਰ ਫਾਰਮੂਲਾ ਕਿੱਥੇ ਨਵਾਂ ਬਣੂਗਾ ਕਿ ਕੀ ਆਉਂਦੀਆਂ 2024 'ਚ ਸੀਟਾਂ ਵੱਧ ਜਾਣਗੀਆਂ, ਕਿਉਂਕਿ ਆਪਾਂ ਨਵੀਂ ਸੰਸਦ ਦੇ ਹਵਾਲੇ ਜਦੋਂ ਦੇਖਦੇ ਹਾਂ ਤਾਂ ਕੁੱਲ ਲੋਕ ਸਭਾ ਸੀਟਾਂ 'ਚ ਵਾਧਾ ਹੁੰਦਾ। ਤਾਂ ਉਹ ਲੋਕ ਸਭਾ ਸੀਟਾਂ ਦੇ ਹਵਾਲੇ ਨਾਲ ਪੰਜਾਬ ਦੀਆਂ ਸੀਟਾਂ ਵੀ ਦੱਸੀਆਂ ਜਾਂਦੀਆਂ ਕਿ 13 ਤੋਂ ਵੱਧ ਕੇ 20 ਜਾਂ 21 ਹੋ ਸਕਦੀਆਂ। ਜੀ ਜੀ, ਜੇ ਮੈਂ 20 ਦੀ ਵੀ ਗੱਲ ਕਰਾਂ ਤਾਂ 20 ਦੇ ਹਿਸਾਬ ਨਾਲ ਵੀ ਮਤਲਬ ਕਿ 117 ਵਾਲੀਆਂ ਸੀਟਾਂ ਵੱਧ ਕੇ 180 ਹੋ ਜਾਣੀਆਂ ਜੀ। ਇੱਕ ਲੋਕ ਸਭਾ ਦੇ ਅਧੀਨ 'ਚ 9 ਆਉਂਦੀਆਂ ਨੇ ਵਿਧਾਨ ਸਭਾ ਹਲਕੇ, ਤੇ ਜੇ 20 ਬਣਦੀਆਂ ਨੇ ਤਾਂ 180 ਸਾਡੇ ਵਿਧਾਨ ਸਭਾ ਹਲਕੇ ਹੋ ਜਾਣੇ। ਫਿਰ ਕੀ 180 ਦੇ ਫਾਰਮੂਲੇ ਤੇ ਲੜਨਗੇ ਅਕਾਲੀ ਦਲ ਔਰ ਬੀਜੇਪੀ? ਜੇ 117 ਰਹਿੰਦੀਆਂ ਨੇ ਤਾਂ ਕੀ ਇਹ ਤੈਅ ਆ ਕਿ 71-46 ਤੇ ਲੜਨਾ? ਤਾਂ ਕੀ ਇਹ ਤੈਅ ਆ ਕਿ 8 ਔਰ 5 ਦੇ ਫਾਰਮੂਲੇ ਤੇ ਲੋਕ ਸਭਾ ਚੋਣ ਲੜਨੀ ਹੈ? ਸੋ ਇਹ ਸਾਰੇ ਆਉਣ ਵਾਲਾ ਸਮਾਂ ਦੱਸੇਗਾ, ਪਰ ਗੱਠਜੋੜ ਤੈਅ ਆ ਜੀ, ਉਹਦੀ ਰੂਪ ਰੇਖਾ ਤੈਅ ਆ, ਉਹਦੀ ਬਣਤਰ ਤੈਅ ਆ। ਬਸ ਜਿਹੜਾ ਮਾੜਾ ਜਿਹਾ ਅੜਿੱਕਾ ਲੱਗਿਆ ਉਹ ਸਿਵਲ ਕੋਡ ਵਾਲੇ ਮਾਮਲੇ ਕਰਕੇ ਲੱਗਿਆ, ਔਰ ਉਹ ਵੀ 1-2 ਦਿਨਾਂ ਦੇ ਵਿੱਚ ਉਹ ਤੋਂ ਵੀ ਬਾਹਰ ਆ ਕੇ ਐਲਾਨ ਕਿਸੇ ਵੀ ਵੇਲੇ ਹੋ ਸਕਦਾ। ਦੇਖੋ ਸ਼ਰਮਾ ਜੀ, ਗੱਲ ਇਹ ਹੈ ਕਿ ਸਿਆਣੇ ਕਹਿੰਦੇ ਕਿ ਜਦੋਂ ਕਿਸੇ ਦਾ ਦੁੱਧ ਨਾਲ ਮੂੰਹ ਮੱਚਿਆ ਹੋਵੇ ਨਾ, ਤੇ ਉਹ ਲੱਸੀ ਨੂੰ ਵੀ ਫੂਕਾ ਮਾਰਦਾ, ਤੇ ਲੱਸੀ ਨੂੰ ਫੂਕਾ ਮਾਰਨ ਵਾਲੀ ਗੱਲ ਹੈ, ਕਿਉਂਕਿ ਬਹੁਤ ਕੁਛ ਬਦਲਿਆ। ਜਿਹੜੇ ਅੱਜ ਆਪਾਂ ਵੱਡੇ ਵੱਡੇ ਚਿਹਰੇ ਭਾਜਪਾ 'ਚ ਜਾਣ ਦੀ ਗੱਲ ਕਰਦੇ ਆ ਨਾ,
ਅੱਧਾ ਦਰਜਨ ਕਾਂਗਰਸੀ ਸਾਬਕਾ ਮੰਤਰੀ ਜਿਹੜੇ ਨੇ, ਇਹ ਤਾਂ 2021 ਤੋਂ ਪਹਿਲਾਂ ਤਿਆਰ ਬੈਠੇ ਸੀ ਜਾਣ ਨੂੰ। ਉਹ ਤਾਂ ਬਿਲਕੁਲ ਖੇਤੀ ਬਿਲਕੁਲ ਕਾਨੂੰਨਾਂ ਦੇ ਵਿਰੋਧ ਕਰਕੇ ਇਹਨਾਂ ਨੂੰ ਬਹੁਤ ਕੁਝ ਵਿਚਾਰਿਆਂ ਨੂੰ ਰੁਕਿਆ। 1.5 ਸਾਲ ਟਪਾਉਣਾ ਪੈ ਗਿਆ ਔਖਾ ਸੌਖਾ। ਬਿਲਕੁਲ ਤੇ ਪਰ ਉਹ ਦੇਖੋ ਹੁਣ ਫਿਰ ਸੱਤਾ ਦੀ ਛਤਰੀ ਹੇਠਾਂ ਫਿਰ ਚਲੇ ਗਏ ਜਿਨ੍ਹਾਂ ਨੇ ਜਾਣਾ ਸੀ, ਜਿਹੜੇ ਮਥੀ ਬੈਠੇ ਸੀ। ਬਿਲਕੁਲ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ। ਪਹਿਲਾਂ ਤਾਂ 55 ਲੱਖ ਵਾਲਾ ਰੌਲਾ ਵਾਹਵਾ ਪੈਂਦਾ ਰਿਹਾ ਸ਼ਰਮਾ ਜੀ, ਤੇ ਹੁਣ ਕਹਿੰਦੇ ਕਿ ਬਾਜਵੇ ਨੇ ਕੈਪਟਨ ਅਮਰਿੰਦਰ ਵੱਲ ਕੱਢ ਲਿਆ 3.5 ਕਰੋੜ ਰੁਪਏ ਦਾ ਬਕਾਇਆ। ਬਿਲਕੁਲ ਜੀ, 55 ਲੱਖ ਵਾਲਾ ਮਾਮਲਾ ਤਾਂ ਜੇ ਮੁੱਕਿਆ ਨਹੀਂਗਾ, ਕਿਉਂਕਿ ਉਸ ਮਾਮਲੇ 'ਚ ਵੀ ਪੜਾਅ ਦਰ ਪੜਾਅ ਨਵੇਂ ਮੋੜ ਆ ਰਹੇ ਨੇ। ਪਹਿਲਾਂ ਆਇਆ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਕਿ ਅੰਸਾਰੀ ਨੂੰ ਐ ਮੌਜ ਕਰਾਉਂਦੇ ਰਹੇ ਆਪਣੀ ਸਰਕਾਰ ਦੇ ਸਮੇਂ 'ਚ, ਹੈ ਨਾ। ਫਿਰ ਆਇਆ ਜੀ ਕਿ ਇਹਨਾਂ ਨੇ ਉਹਦੇ ਲਈ ਵਕੀਲ ਕੀਤੇ ਜੀ, ਉਹਨਾਂ ਦਾ 55 ਲੱਖ ਰਹਿੰਦਾ। ਫਿਰ ਆਇਆ ਜੀ ਕਹਿੰਦੇ ਕਿ ਜੀ ਇੱਧਰ ਕਾਂਗਰਸੀ ਕਹਿੰਦੇ ਕਿ ਭਾਈ ਰਹਿੰਦਾ ਕਿਵੇਂ ਆ, ਜਦੋਂ ਦਿੱਤਾ ਹੀ ਨਹੀਂਗਾ ਫਿਰ ਸਾਤੋਂ ਵਸੂਲੀ ਕਾਹਦੀ। ਭਗਵੰਤ ਮਾਨ ਕਹਿੰਦੇ ਜਨਾਬ ਵਸੂਲੀ ਤਾਂ ਇਸ ਲਈ ਕਿ ਅਗਲੇ ਨੇ ਬਿੱਲ ਸਾਨੂੰ ਭੇਜਿਆ ਜੀ, ਮੈਂ ਬਿੱਲ ਭਰ ਕੇ ਥੋੜਾ ਤੁਹਾਤੋਂ ਮੰਗੂਗਾ, ਸਿੱਧਾ ਤੁਸੀਂ ਦਿਓ ਤੇ ਤੁਸੀਂ ਨਹੀਂ ਦੇਣਾ, ਜੇ ਸਾਨੂੰ ਕਹਿੰਦੇ ਹੋ ਅਸੀਂ ਭਰ ਦਿੰਨੇ ਆ ਤੇ ਆਜੋ ਫਿਰ ਥੋੜੀ ਪੱਤਿਆਂ 'ਚੋਂ ਮੈਂ ਕੱਟ ਲੂੰਗਾ। ਤੇ ਇੱਧਰ ਕਾਂਗਰਸੀ ਦਾਅਵਾ ਕਰਦੇ ਨੇ ਕਿ ਕੱਟੇ ਨਹੀਂ ਸਕਦੇ, ਖਹਿਰੇ ਨੇ ਵੀ ਕਿਹਾ ਕਿ ਕੱਟ ਕੇ ਦਿਖਾਵੇ, ਕੈਪਟਨ ਅੰਦਰ ਵੀ ਕਹਿੰਦਾ ਕੱਟ ਲਵੇ, ਕੱਟ ਨਹੀਂ ਸਕਦੇ ਕਹਿੰਦੇ, ਉਹ ਇਸ ਫਾਰਮੂਲੇ ਤੇ ਹੈਗੇ। ਪਰ ਅਚਾਨਕ ਭਗਵੰਤ ਮਾਨ ਹੋਰੀ ਇੱਕ ਨਵਾਂ ਪਹਿਲੂ ਲਿਆਏ। ਠੀਕ ਹੈ, ਉਹ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਮੈਂ ਦੱਸ ਦੂ, ਮੈਂ ਤਾਂ ਅੰਸਾਰੀ ਨੂੰ ਪਛਾਣਦਾ ਵੀ ਨਹੀਂਗਾ। ਉਹ ਕਹਿੰਦੇ ਜੇ ਤੁਸੀਂ ਨਹੀਂ ਪਛਾਣਦੇ ਆਪਣੇ ਮੁੰਡੇ ਨੂੰ ਪੁੱਛ ਲਿਓ, ਫਿਰ ਰਣਿੰਦਰ ਬਹੁਤ ਪਛਾਣਦਾ ਕਹਿੰਦੇ। ਠੀਕ ਹੈ, ਕਿ ਰਣਿੰਦਰ ਨੂੰ ਪੁੱਛੋ ਕਿ ਵਕਫ ਬੋਰਡ ਦੀ ਜ਼ਮੀਨ ਇਹਨੂੰ ਕਿਵੇਂ ਲੀਜ਼ ਤੇ ਦਿੱਤੀ ਆ। ਰੋਪੜ ਦੇ ਵਿੱਚ ਵਕਫ ਬੋਰਡ ਦੀ ਜ਼ਮੀਨ ਕਹਿੰਦੇ ਜੀ ਕਿ ਅੰਸਾਰੀ ਦੇ ਮੁੰਡੇ ਨੂੰ ਔਰ ਭਤੀਜੇ ਨੂੰ ਕਹਿੰਦੇ ਜੀ ਉਹਦੇ ਪਰ ਦੇਤੀ। ਤੋ ਇਸ ਮਸਲੇ ਦੇ ਉੱਤੇ ਭਗਵੰਤ ਮਾਨ ਨੇ ਇੱਕ ਵਾਰ ਫਿਰ ਕਟਹਿਰੇ 'ਚ ਖੜਾ ਕਰ ਲਿਆ ਅਮਰਿੰਦਰ ਸਿੰਘ ਨੂੰ। ਹੁਣ ਅਮਰਿੰਦਰ ਸਿੰਘ ਕਹਿੰਦਾ ਕਿ ਠੀਕ ਹੈ ਜੀ ਅਸੀਂ ਦੇਤੀ, ਤਾਂ ਤੁਸੀਂ 2 ਵਾਰ ਉਹਦੀ ਲੀਜ਼ ਕਿਉਂ ਵਧਾਈ ਆ, ਤੁਸੀਂ ਦੱਸ ਦਿਓ। ਹੁਣ ਇਹਦੇ ਵਿੱਚ ਕਿਹਨੂੰ ਲੋਕ ਸੱਚ ਮੰਨਣ ਜੀ, ਕਿਹਦੇ ਗੱਲ ਤੇ ਗੌਰ ਕਰਨ, ਕਿਹਨੂੰ ਕੀ ਜ਼ਮੀਨ ਦਿੱਤੀ ਪੰਜਾਬ ਦੀ ਅੰਸਾਰੀ ਦੇ ਮੁੰਡੇ ਤੇ ਭਤੀਜੇ ਨੂੰ। ਉਹ ਕਹਿੰਦੇ ਲੀਜ਼ ਤੁਸੀਂ ਵੀ 2 ਸਾਲ ਵਧਾਈ ਆ। ਜੇ ਦੋਵੇਂ ਗੱਲਾਂ ਸੱਚੀਆਂ ਨੇ ਤਾਂ ਫਿਰ ਦੋਵਾਂ ਦਾ ਹੀ ਰੱਬ ਰਾਖਾ, ਜੇ ਦੋਵਾਂ ਚੋਂ ਇੱਕ ਝੂਠ ਬੋਲਦਾ ਤਾਂ ਉਹ ਸੱਚ ਸਾਹਮਣੇ ਆਉਣਾ ਚਾਹੀਦਾ ਫਿਰ ਕੀ ਅਸਲ 'ਚ। ਸੋ ਇਹ ਸਾਰੇ ਪਹਿਲੂ ਦੇ ਵਿੱਚ ਅਮਰਿੰਦਰ ਸਿੰਘ ਸਵਾਲਾਂ ਦੇ ਘੇਰੇ 'ਚ ਆਉਂਦੇ ਜਾ ਰਹੇ ਸੀ। ਇਸ ਦੇ ਨਾਲ ਹੀ ਅਚਾਨਕ ਪ੍ਰਤਾਪ ਸਿੰਘ ਬਾਜਵਾ, ਜਿਹੜੇ ਕਿਸੇ ਸਮੇਂ ਕਾਂਗਰਸ ਦੇ ਵਿੱਚ ਰਹਿੰਦਿਆਂ ਵੀ ਅਮਰਿੰਦਰ ਦੇ ਕੱਟੜ ਵਿਰੋਧੀ ਰਹੇ ਨੇ, ਹਾਂਜੀ, ਉਹਦੀਆਂ ਟਿੱਪਣੀਆਂ, ਉਹਦੇ ਪਰ ਚਿੱਠੀਆਂ, ਉਹਦੇ ਪਰ ਸਵਾਲ, ਰਾਹੁਲ ਗਾਂਧੀ ਸੋਨੀਆ ਕੋਲ ਸ਼ਿਕਾਇਤਾਂ, ਆਪਣੀਆਂ ਚਿੱਠੀਆਂ ਲਿਖ ਕੇ ਜਨਤਕ ਰੋਸਾ, ਉਹ ਸਾਰਾ ਕੁਝ ਕਾਂਗਰਸ ਦੇ ਵਿੱਚ ਰਹਿੰਦੇ ਚੱਲੇ। ਹੁਣ ਤਾਂ ਅਗਲਾ ਕਾਂਗਰਸ ਤੋਂ ਹੀ ਬਾਹਰ ਜੀ ਤੇ ਬੀਜੇਪੀ 'ਚ ਅਗਲੇ ਕਹਿੰਦੇ ਕਿ ਫਿਰ ਭਗਵੰਤੇ ਕਿਉਂ ਘੇਰਿਆ, ਸਾਡਾ ਵੀ ਤਾਂ ਘੇਰਨਾ ਫਰਜ਼ ਬਣਦਾ। ਸੋ ਇਸ ਲਈ ਉਹ ਲਿਆਏ ਜੀ ਹੁਣ 3.5 ਕਰੋੜ ਦਾ ਮਾਮਲਾ। ਠੀਕ ਹੈ, ਮਾਮਲਾ ਤਾਂ ਹੈਗਾ ਜੀ ਇਹ 2.1 ਕਰੋੜ ਦਾ, ਪਰ ਵਿਆਜ ਪਾ ਕੇ 3.5 ਕਰੋੜ ਬਣ ਗਿਆ। ਅਸਲ 'ਚ ਪ੍ਰਤਾਪ ਬਾਜਵਾ ਕਹਿੰਦੇ ਕਿ ਜਦੋਂ ਚੋਣਾਂ ਦਾ ਦੌਰ ਸੀਗਾ, ਖਾਸ ਕਰਕੇ 2019 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਨੇ, ਉਸ ਲੋਕ ਸਭਾ ਚੋਣਾਂ ਮੌਕੇ ਅਮਰਿੰਦਰ ਸਿੰਘ ਨੇ ਇੱਕ ਚੋਪਰ ਕਿਰਾਏ ਤੇ ਲਿਆ ਸੀ ਤੇ ਉਹ ਚੋਪਰ ਦਾ ਭਾੜਾ ਹੀ ਨਹੀਂ ਦਿੱਤਾ ਜੀ ਕਹਿੰਦੇ। ਓਹ ਅੱਛਾ। ਤੇ ਕਹਿੰਦੇ ਜੀ ਅਮਰਿੰਦਰ ਸਿੰਘ ਜੀ ਉਹ ਭਾੜਾ ਦੇਣ, ਜੇ ਸਮਰੱਥ ਨਹੀਂ ਗਏ ਫਿਰ ਆਪਣੇ ਆਕਾਵਾਂ ਤੋਂ, ਆਪਣੀ ਪਾਰਟੀ ਤੋਂ, ਕਹਿੰਦੇ ਬੀਜੇਪੀ ਤੋਂ ਦਬਾਉਣ ਜੀ। ਪ੍ਰਤਾਪ ਬਾਜਵੇ ਨੇ ਬਕਾਇਦਾ ਟਵੀਟ ਕੀਤਾ ਕਿ ਇੱਕ ਲੈਫਟੀਨੈਂਟ ਕਰਨਲ ਨੇ ਅਨਿਲ ਰਾਜ ਨਾਲ ਅਮਰਿੰਦਰ ਸਿੰਘ ਨੇ ਆਪਣੇ ਫੌਜੀ ਰੁਤਬੇ ਦੇ ਦੋਸਤਾਨਾ ਹਵਾਲੇ ਨਾਲ ਜੀ ਉਹਦੇ ਹਵਾਲੇ ਨਾਲ ਇੱਕ ਕੰਪਨੀ ਤੋਂ ਚੋਪਰ ਲਿਆ ਕਿਰਾਏ ਤੇ ਹੁਣ ਚੋਪਰ ਦਾ ਜੀ ਕਹਿੰਦੇ ਕਿਰਾਇਆ 2.1 ਕਰੋੜ ਰੁਪਇਆ ਬਕਾਇਆ ਖੜਾ ਸੀ। ਠੀਕ ਹੈ, ਉਹਦੇ ਲਈ ਅਨਿਲ ਰਾਜ ਨੇ ਸਾਰੇ ਹਿੱਲੇ ਕਰਕੇ ਦੇਖ ਲਏ। ਉਹਦਾ ਕੋਈ ਹਿੱਲਾ ਜਦੋਂ ਨਹੀਂ ਚੱਲਿਆ ਤਾਂ ਇਹ ਮਾਮਲਾ ਕਹਿੰਦੇ ਹੁਣ ਪ੍ਰਤਾਪ ਬਾਜਵੇ ਦੇ ਧਿਆਨ 'ਚ ਵੀ ਆ ਗਿਆ ਤੇ ਪ੍ਰਤਾਪ ਬਾਜਵੇ ਨੇ ਹਾਈ ਕਮਾਂਡ ਦੇ ਧਿਆਨ 'ਚ ਵੀ ਲਿਆ। ਤੇ ਉਹ ਕਹਿੰਦੇ ਜੀ ਆਹ ਹੈ ਕਿ ਇਸ ਲਈ ਪ੍ਰਤਾਪ ਬਾਜਵੇ ਤੱਥ ਸਾਹਮਣੇ ਲਿਆ ਕਿ ਭਾਈ ਉਹ ਚੋਪਰ ਦਾ ਕਿਰਾਇਆ ਤਾਂ ਦੇਣਾ ਬਣਦਾ ਕਿ ਤੁਸੀਂ ਵਰਤਿਆ ਨਿੱਜੀ ਉਹਦੇ ਹਵਾਲੇ ਨਾਲ, ਆਪਣੇ ਪ੍ਰਚਾਰ ਲਈ ਤੁਸੀਂ ਲੈ ਕੇ ਗਏ, ਸਾਰਾ ਕੁਝ ਤੁਸੀਂ ਕੀਤਾ ਤੇ ਇਹਦੇ ਵਿੱਚ ਪੰਜਾਬ ਸਰਕਾਰ ਦੇ ਖਜ਼ਾਨੇ ਤੇ ਬੋਝ ਨਹੀਂ ਪੈ ਸਕਦਾ, ਇਹ ਤਾਂ ਤੁਹਾਨੂੰ ਦੇਣਾ ਪਊਗਾ, ਤੁਸੀਂ ਨਹੀਂ ਦੇ ਸਕਦੇ, ਬੀਜੇਪੀ ਤੋਂ ਦਬਾਓ। ਸੋ ਇਸ ਲਈ ਕਹਿੰਦੇ ਅਗਲਾ ਬਕਾਇਆ ਲੱਭਦਾ ਫਿਰਦਾ, ਤੁਸੀਂ ਦੇ ਨਹੀਂ ਰਹੇ। ਤੇ ਆਹ ਜੀ 3.5 ਕਰੋੜ ਰੁਪਈਆ ਹੁਣ ਵਿਆਜ ਸਣੇ ਉਹ ਰਾਸ਼ੀ ਬਣ ਗਈ। ਤੇ ਇੱਧਰ ਨਾਲ ਉਹ ਕਹਿੰਦੇ ਕਿ ਭਾਈ ਕਾਂਗਰਸੀ ਹਾਈ ਕਮਾਂਡ ਨੂੰ ਮੈਂ ਸਾਰਾ ਇਹ ਵੀ ਦੱਸਤਾ ਤੇ ਮੈਂ ਪ੍ਰਨੀਤ ਕੌਰ ਵਾਲਾ ਵੀ ਦੱਸਤਾ ਤੇ ਟੱਬਰ ਤਾਂ ਇਹ ਸਾਰਾ ਬੀਜੇਪੀ 'ਚ ਹੈ ਜੀ। ਪ੍ਰਨੀਤ ਕੌਰ ਅਜੇ ਵੀ ਤੁਸੀਂ ਕਾਂਗਰਸੀ ਬਣਾਈ ਬੈਠੇ ਹੋ, ਉਹ ਤਾਂ ਪਹਿਲਾਂ ਹੀ ਭਾਜਪਾ ਹੀ ਹੋ ਗਈ ਆ। ਸੋ ਇਸ ਲਈ ਕਹਿੰਦੇ ਜੀ 2-4 ਦਿਨਾਂ ਨੂੰ ਸਮਾਂ ਦੇਣਾ ਦੇ ਦਿਓ, ਮੈਂ ਖੜਗੇ ਦੇ ਧਿਆਨ 'ਚ ਲਿਆ ਤਾਂ ਤੇ ਆਉਂਦੇ ਅਗਲੇ 8-10 ਦਿਨਾਂ ਤੱਕ ਜੇ ਆਪੇ ਉਹਨੇ ਇਹ ਗੱਲ ਸਪਸ਼ਟ ਤੌਰ ਤੇ ਨਾ ਕਹੀ ਕਿ ਮੈਂ ਕਾਂਗਰਸ ਛੱਡਤੀ ਤਾਂ ਕਹਿੰਦੇ ਫਿਰ ਅਸੀਂ ਕਾਂਗਰਸ 'ਚੋਂ ਕਢਾ ਕੇ ਰਹਾਂਗੇ। ਸੋ ਇਸ ਲਈ ਇਹ ਇੱਕ ਨਵਾਂ ਮੋਰਚਾ, ਇੱਕ ਨਵੀਂ ਲੜਾਈ ਪ੍ਰਤਾਪ ਬਾਜਵੇ ਵੀ ਅਮਰਿੰਦਰ ਦੇ ਖਿਲਾਫ ਕੱਢ ਲਿਆਏ ਨੇ ਤੇ ਦੂਏ ਪਾਸੇ ਭਗਵੰਤ ਮਾਨ ਨੇ ਪਹਿਲਾਂ ਹੀ ਮੋਰਚਾ ਖੋਲ੍ਹਿਆ ਹੋਇਆ। ਸੋ ਕੈਪਟਨ ਅਮਰਿੰਦਰ ਵੀ ਹੁਣ ਲਗਾਤਾਰ ਸਵਾਲਾਂ ਦੇ ਘੇਰੇ 'ਚ ਨੇ। ਕੀ ਇਹ ਸਾਰੇ ਪਹਿਲੂ ਅਮਰਿੰਦਰ ਨੂੰ ਦੁਬਾਰਾ ਰਾਜਨੀਤੀ 'ਚ ਸਰਗਰਮ ਕਰ ਦੇਣਗੇ?
ਕੀ ਇਹ ਪਹਿਲੂ ਉਹਨਾਂ ਨੂੰ ਮੁੜ ਕੇ ਬੜਾ ਬਣਾ ਦੇਣਗੇ ਜਾਂ ਇਹ ਬੀਜੇਪੀ ਲਈ ਬਦਨਾਮੀ ਦਾ ਸਬੱਬ ਬਣਨਗੇ, ਦੇਖਣ ਵਾਲੀ ਗੱਲ ਹੈ। ਜੀ, ਤੁਸੀਂ ਕਾਂਗਰਸ ਦੀ ਗੱਲ ਛੇੜੀ ਹੈ ਤੇ ਆਪਾਂ ਅਗਲੀ ਖਬਰ ਜਿਹੜੀ ਹੈ ਕਾਂਗਰਸ ਨਾਲ ਰਲਦੀ ਮਿਲਦੀ ਕਰ ਲੈਂਦੇ ਆ। ਕਹਿੰਦੇ 31 ਮੈਂਬਰੀ ਪੰਜਾਬ ਮਾਮਲਿਆਂ ਦੀ ਕਾਂਗਰਸ ਕਮੇਟੀ ਦਾ ਐਲਾਨ ਹੋ ਗਿਆ ਜੀ। ਮਾਮਲੇ ਤਾਂ ਬਹੁਤ ਨੇ ਜੀ, ਕਾਂਗਰਸ ਕੋਲ ਕੀ ਕਰਨਗੇ ਵਿਚਾਰੇ, ਜੀ ਕਿਹੜੇ ਮਾਮਲਿਆਂ ਚੋਂ ਨਿਕਲਣ ਤੇ ਕਿਹੜਾ ਮਾਮਲਾ ਹੱਲ ਕਰਨ। ਹੂੰ ਸੋ ਜਿਨ੍ਹਾਂ ਨੂੰ ਕਮੇਟੀ 'ਚ ਲਿਆ ਉਹਨਾਂ ਚੋਂ ਵੀ ਡਰ ਲੱਗੀ ਜਾਂਦਾ ਉਹਨਾਂ ਨੂੰ ਕਿ ਜਦੋਂ MP ਸੀਟਾਂ ਦੇ ਐਲਾਨ ਹੋਣਾ ਕਿਤੇ ਇਹਨਾਂ ਚੋਂ ਉਮੀਦਵਾਰ ਨਾ ਹੋ ਜਾਣ ਕੁਝ, ਹੈ ਨਾ। ਪਰ ਕੀ ਕਰਨ ਜੀ, ਲੈਣਾ ਪੈਂਦਾ। ਸੋ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ। ਬਕਾਇਦਾ ਮਤਲਬ ਕਿ ਪੰਜਾਬ ਜਿਹੜਾ ਭਾਰਤੀ ਕਾਂਗਰਸ ਹੈ, ਜਿਹੜੀ ਅਖਿਲ ਭਾਰਤੀ ਕਾਂਗਰਸ ਜਿਹਨੂੰ ਕਹਿੰਦੇ ਆਏ ਹੈ ਨਾ, ਉਹਦੇ ਜਿਹੜੇ ਪ੍ਰਧਾਨ ਨੇ ਖੜਗੇ ਸਾਹਿਬ, ਉਹਨਾਂ ਦੇ ਹਵਾਲੇ ਨਾਲ ਇਹ ਮਨਜ਼ੂਰੀ ਮਿਲ ਗਈ ਹੈ ਕਿ ਪੰਜਾਬ ਕਾਂਗਰਸ ਮਾਮਲਿਆਂ ਦੀ ਜਿਹੜੀ ਕਮੇਟੀ ਆ ਉਹਦੇ 31 ਮੈਂਬਰੀ ਕਮੇਟੀ ਦਾ ਐਲਾਨ ਹੋਇਆ। ਉਹਦੇ ਵਿੱਚ ਬਕਾਇਦਾ ਤੌਰ ਤੇ ਪ੍ਰਵੀਨ ਜੀ ਸਾਬਕਾ ਮੁੱਖ ਮੰਤਰੀ ਨੂੰ ਵੀ ਰੱਖਿਆ ਗਿਆ ਜੀ। ਇੱਕ ਨਹੀਂ ਦੋ ਸਾਬਕਾ ਮੁੱਖ ਮੰਤਰੀ ਨੇ, ਹੈ ਨਾ। ਤੇ ਉਹਦੇ ਵਿੱਚ ਮਤਲਬ ਕਿ ਸਾਬਕਾ ਪ੍ਰਧਾਨ ਨੂੰ ਵੀ ਰੱਖਿਆ ਗਿਆ, ਔਰ ਪ੍ਰਧਾਨ ਵੀ ਮਤਲਬ ਕਿ, ਹੈ ਨਾ। ਸੋ ਇਸ ਦੇ ਨਾਲ 9 ਮੌਜੂਦਾ MLA ਨੇ ਤੇ 5 ਮੌਜੂਦਾ MP ਵੀ ਨੇ। ਤੇ 31 ਮੈਂਬਰੀ ਕਮੇਟੀ ਦੇ ਵਿੱਚ 9 MLA, 5 MP, ਸਾਬਕਾ ਮੁੱਖ ਮੰਤਰੀ, ਸਾਬਕਾ ਪ੍ਰਧਾਨ ਤੇ ਸਾਬਕਾ MLA, ਕੁਝ ਹੋਰ ਵੱਡੇ ਲੀਡਰ, ਉਹਨਾਂ ਸਾਰਿਆਂ ਨੂੰ ਸ਼ਾਮਲ ਕਰਕੇ 31 ਮੈਂਬਰੀ ਟੀਮ ਦਾ ਐਲਾਨ ਕੀਤਾ। ਜੇਕਰ ਮੈਂ ਮੋਟਾ ਜਿਹਾ ਗੌਰ ਕਰਾਂ ਇਹਨਾਂ ਦੇ ਵਿੱਚ, ਹਰੀਸ਼ ਚੌਧਰੀ ਨੂੰ ਬਕਾਇਦਾ ਤੌਰ ਤੇ ਲਿਆ ਗਿਆ, ਪੰਜਾਬ ਮਾਮਲਿਆਂ ਦੇ ਇੰਚਾਰਜ ਵੀ ਨੇ, ਹੈ ਨਾ। ਉਹਦੇ ਨਾਲ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਨੂੰ ਲਿਆ ਗਿਆ। ਸੋ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਲੀਡਰ ਨੇ, ਕਾਂਗਰਸ ਦੇ MLA ਦੀ ਅਗਵਾਈ ਕਰਦੇ ਨੇ ਵਿਧਾਨ ਸਭਾ ਦੇ ਅੰਦਰ, ਉਹਨਾਂ ਨੂੰ ਲਿਆ ਗਿਆ। ਸੁਖਜਿੰਦਰ ਰੰਧਾਵਾ ਉਪ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ, ਹੈ ਨਾ, ਉਹਨਾਂ ਨੂੰ ਲਿਆ ਗਿਆ। OP ਸੋਨੀ ਉਪ ਮੁੱਖ ਮੰਤਰੀ ਰਹੇ ਨੇ, ਉਹਨਾਂ ਨੂੰ ਲਿਆ ਗਿਆ। ਅੰਬਿਕਾ ਸੋਨੀ ਬੜਾ ਲੀਡਰ ਹੈ, ਜਿਹਦੇ ਕਾਰਨ ਪੰਜਾਬ ਦੇ ਵਿੱਚ ਮਤਲਬ ਸੁਨੀਲ ਜਾਖੜ ਮੰਨਦੇ ਨੇ ਕਿ ਇਸ ਬੀਬੀ ਕੇ ਕਾਰਨ ਮੈਨੂੰ ਮੁੱਖ ਮੰਤਰੀ ਦੀ ਕੁਰਸੀ ਨਹੀਂ ਮਿਲੀ ਥੀ, ਹੈ। ਉਹ ਅੰਬਿਕਾ ਸੋਨੀ ਨੂੰ ਮੰਨਦੇ ਨੇ। ਸੋ ਇਹ ਅੰਬਿਕਾ ਸੋਨੀ ਵੀ ਇੱਧਰ ਹੈਗੀ ਤੇ ਸੁਨੀਲ ਜਾਖੜ ਉੱਧਰ ਨੇ। ਸੋ ਇਸੇ ਤਰ੍ਹਾਂ ਮਤਲਬ ਕਿ ਸੁਖਪਾਲ ਖਹਿਰਾ ਵੀ ਇਸ ਕਮੇਟੀ 'ਚ ਹੈਗੇ ਨੇ। ਸੋ ਇਹਦੇ ਨਾਲ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ, ਹੈ ਨਾ। ਨਵਜੋਤ ਸਿੱਧੂ ਸਾਬਕਾ ਕਾਂਗਰਸ ਦੇ ਪ੍ਰਧਾਨ ਰਹੇ ਨੇ ਤੇ ਹੁਣ ਪੰਜਾਬ ਮਾਮਲੇ ਦੀ ਕਾਂਗਰਸ ਕਮੇਟੀ ਦੇ ਮੈਂਬਰ ਵੀ ਲਏ ਨੇ, ਤੇ ਚਰਨਜੀਤ ਚੰਨੀ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ। ਸੋ ਇਸੇ ਤਰ੍ਹਾਂ ਪ੍ਰਗਟ ਸਿੰਘ ਹੋਰੀ, ਕੁਲਜੀਤ ਨਾਗਰਾ ਹੋਰੀ, ਇਸ ਤਰ੍ਹਾਂ ਦੇ ਲੀਡਰ ਵੀ ਇਹਦੇ ਵਿੱਚ ਹੈਗੇ ਨੇ। ਸੋ ਜੇਕਰ ਮੈਂ ਇਸ ਤੋਂ ਅੱਗੇ ਆਵਾਂ ਤਾਂ ਬੀਬੀ ਭੱਠਲ, ਜਿਹੜੀ ਪੰਜਾਬ 'ਚ ਮੁੱਖ ਮੰਤਰੀ ਵੀ ਰਹੀ ਆ, ਉਪ ਮੁੱਖ ਮੰਤਰੀ ਵੀ ਰਹੀ ਆ, ਬੀਬੀ ਭੱਠਲ ਵੀ ਇਹਦੇ ਵਿੱਚ ਹੈਗੇ ਨੇ। ਮਨੀਸ਼ ਤਿਵਾੜੀ ਹੈਗਾ, ਰਵਨੀਤ ਬਿੱਟੂ ਹੈਗਾ, ਗੁਰਜੀਤ ਔਜਲਾ ਹੈਗਾ, ਵਿਜੇਂਦਰ ਸਿੰਗਲਾ ਹੈਗਾ, ਮੁਹੰਮਦ ਸਦੀਕ ਹੈਗਾ ਜੀ। ਸੋ ਆਹ ਲਿਸਟ ਵੀ ਹੈਗੀ ਇਹਦੇ ਵਿੱਚ। ਇਸੇ ਤਰ੍ਹਾਂ ਅਮਰ ਸਿੰਘ ਹੋਰੀ ਵੀ ਹੈਗੇ ਨੇ, ਹੈ ਨਾ। ਰਾਣਾ KP ਜਿਹੜੇ ਵਿਧਾਨ ਸਭਾ ਦੇ ਸਪੀਕਰ ਵੀ ਰਹੇ ਨੇ ਕਾਂਗਰਸ ਦੇ, ਉਹ ਹੈਗੇ ਨੇ। ਗੁਰਕੀਰਤ ਕੋਟਲੀ ਹੈਗੇ ਨੇ, ਤੇਜਿੰਦਰ ਬਿੱਟੂ ਹੈਗੇ ਨੇ, ਫਿਰ ਰਾਣਾ ਗੁਰਜੀਤ ਹੈਗੇ ਨੇ। ਇਸੇ ਤਰ੍ਹਾਂ ਸੁਖ ਸਰਕਾਰੀਆ, ਰਜੀਆ ਸੁਲਤਾਨਾ, ਗਿਲਜੀਆਂ, ਕੈਪਟਨ ਸੰਦੀਪ ਸੰਧੂ, ਸੁਖਜਿੰਦਰ ਡੈਨੀ, ਚੱਬੇਵਾਲ, ਹੈ ਨਾ। ਤੇ ਇਸ ਤਰ੍ਹਾਂ ਮਤਲਬ ਕਿ ਇਹ ਇੱਕ ਵੱਡੀ ਲਿਸਟ 31 ਮੈਂਬਰੀ ਕਰੀਬ ਲਿਸਟ ਹੈ। ਸੋ ਇਹਨਾਂ ਸਾਰਿਆਂ ਨੂੰ ਸ਼ਾਮਲ ਕਰਕੇ ਪੰਜਾਬ ਮਾਮਲੇ ਦੀ ਇੱਕ ਕਮੇਟੀ ਐਲਾਨੀ ਆ, ਤਾਂ ਕਿ ਹੁਣ ਤੋਂ ਹੀ ਕਹਿੰਦੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਇਹਨਾਂ ਨੂੰ ਸਰਗਰਮ ਕੀਤਾ ਜਾਵੇ। ਸੋ ਦੇਖਦੇ ਹਾਂ ਜੀ ਇਹ ਕਿੰਨਾ ਕੁ ਸਰਗਰਮ ਹੁੰਦੇ ਨੇ, ਜਾਂ ਕਿੰਨੇ ਕੁ ਗਰਮ ਹੁੰਦੇ ਨੇ, ਜਾਂ ਕਿੰਨੇ ਕੁ ਕਿਸੇ ਮੁੱਦਿਆਂ ਤੇ ਫੋਕਸ ਕਰਦੇ ਨੇ, ਜਾਂ ਬਚੀ ਖੁਸ਼ੀ ਕਾਂਗਰਸ ਨੂੰ ਕੀ ਬਚਾ ਕੇ ਰੱਖਣ 'ਚ ਉਸ ਦਾ ਮਾਮਲਾ ਕੋਈ ਹੱਲ ਕਰ ਪਾਉਂਦੇ ਨੇ ਜਾਂ ਨਹੀਂ, ਜਾਂ ਫਿਰ ਇਹ ਸਿਰਫ ਇੱਕ ਨਾਮ ਐਲਾਨਣ ਦੀ ਸੂਚੀ ਹੋ ਕੇ ਰਹਿ ਜੂਗੀ ਇਸ ਤੋਂ ਵੱਧ ਕੇ ਕੁਛ। ਜੀ। ਦੇਖੋ ਸ਼ਰਮਾ ਜੀ, ਕਾਂਗਰਸ ਦਾ ਜੋ ਹਾਲ ਦੇਸ਼ ਦੇ ਵਿੱਚ ਹੋਇਆ ਉਹ ਆਪਾਂ ਨੇ ਦੇਖਿਆ ਹੀ ਹੈ, ਪਰ ਹਿਮਾਚਲ ਤੇ ਕਰਨਾਟਕ ਨੇ ਕਾਂਗਰਸ ਨੂੰ ਸੰਜੀਵਨੀ ਬੂਟੀ ਦਿੱਤੀ ਹੈ। ਹਿਮਾਚਲ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਬਣੀ ਲੰਘੀਆਂ ਚੋਣਾਂ ਦੀ ਜੇ ਗੱਲ ਕਰੀਏ, ਤੇ ਕਰਨਾਟਕ ਦੇ ਵਿੱਚ ਵੀ ਬਣੀ। ਹੁਣ ਕਾਂਗਰਸੀਆਂ ਦੇ ਹੌਸਲੇ ਬੁਲੰਦ ਨੇ, ਤੇ ਹੁਣ ਪਹਿਲਾਂ ਜਿੱਥੇ ਕਾਂਗਰਸ ਦੀਆਂ ਬਣੀਆਂ ਸਰਕਾਰਾਂ ਢਹਿਣ ਦਾ ਇੱਕ ਦੌਰ ਜਾਰੀ ਸੀ, ਉਸ ਤੋਂ ਬਾਅਦ ਹੁਣ ਇਹਨਾਂ ਨੂੰ ਲੋਕਾਂ ਨੇ ਸੱਤਾ 'ਚ ਬਿਠਾਇਆ। ਹਾਲਾਂਕਿ ਇਹਨਾਂ ਦੀਆਂ ਤਾਂ ਲੋਕਾਂ ਦੀਆਂ ਚੁਣੀਆਂ ਸਰਕਾਰਾਂ, ਤੁਸੀਂ ਦੇਖ ਲਓ ਮਹਾਰਾਸ਼ਟਰ ਦੇ ਵਿੱਚ ਕੀ ਹੋਇਆ, ਤੁਸੀਂ ਦੇਖ ਲਓ ਮੱਧ ਪ੍ਰਦੇਸ਼ ਦੇ ਵਿੱਚ ਕੀ ਹੋਇਆ, ਤੁਸੀਂ ਦੇਖ ਲਓ ਗੋਆ ਦੇ ਵਿੱਚ ਕੀ ਕੁਛ ਹੋਇਆ। ਸੋ ਖੈਰ ਦੇਖਦੇ ਹਾਂ ਇਹ ਮੈਂ ਕਮੇਟੀਆਂ ਜਿਹੜੀਆਂ ਨੇ ਉਹ ਕਾਂਗਰਸੀ ਮਾਮਲਿਆਂ ਦਾ ਕਿਵੇਂ ਨਿਬੇੜਾ ਕਰਦੀਆਂ ਨੇ। ਆਪਾਂ ਅਗਲੀ ਖਬਰ ਦੇ ਵੱਲ ਵਧੀਏ, ਤੇ ਅਗਲੀ ਖਬਰ ਬੜੀ ਪ੍ਰਵੀਨ ਜੀ, ਤੁਸੀਂ ਗੱਲ ਕਰ ਰਹੇ ਹੋ ਕਿ ਕਾਂਗਰਸ ਕਿਵੇਂ ਮਾਮਲੇ ਨਿਬੜ ਰਹੀ ਹੈ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਨੇ ਹੁਣ ਕੁਝ ਤਜਵੀਜ਼ ਬਦਲੀਆਂ ਨੇ। 5 ਵਿਧਾਨ ਸਭਾ ਸੂਬਿਆਂ ਦੀਆਂ ਚੋਣਾਂ ਜਿਹੜੀਆਂ ਆ ਰਹੀਆਂ ਨੇ, ਉਹਦੇ ਹਵਾਲੇ ਨਾਲ ਵੀ ਖਬਰ ਆ ਰਹੀ ਕਿ ਉਹਨਾਂ ਨੇ ਕੋਈ ਤਜਵੀਜ਼ ਅਜਿਹੀ ਬਣਾਈ ਹੈ ਕਿ ਆਪਾਂ ਉਮੀਦਵਾਰਾਂ ਦਾ ਐਲਾਨ ਹੁਣ ਪਹਿਲਾਂ ਕਰ ਦਈਏ। ਠੀਕ ਹੈ, ਅੱਛਾ ਜੀ। ਇਹ ਵੀ ਸਪਸ਼ਟ ਕਰ ਸਕਣਾ। ਇਹਦੇ ਵਿੱਚ ਰਾਜਸਥਾਨ ਨੂੰ ਲੈ ਕੇ ਵੀ, ਹਰਿਆਣੇ ਨੂੰ ਲੈ ਕੇ ਵੀ, ਜਾਂ ਹੋਰ ਸੂਬਿਆਂ ਨੂੰ ਵੀ ਜਿੱਥੇ ਚੋਣਾਂ ਨੇ ਉਹਨੂੰ ਲੈ ਕੇ ਵੀ ਉਹਨਾਂ ਦੀ ਰਣਨੀਤੀ ਬਣ ਰਹੀ ਹੈ।
ਇੱਥੋਂ ਤੱਕ ਕਿ ਕਾਂਗਰਸ ਨੇ ਇਹ ਵੀ ਤੈਅ ਕਰ ਲਿਆ ਕਿ ਜਿਹੜੇ ਲੀਡਰ ਸਾਨੂੰ ਛੱਡ ਕੇ ਬੀਜੇਪੀ ਚਲੇ ਗਏ ਸੀ, ਜੇ ਉਹ ਆਉਣਾ ਚਾਹੁੰਦੇ ਨੇ ਵਾਪਸ ਤਾਂ ਉਹਨਾਂ ਲਈ ਵੀ ਰਾਹ ਖੋਲ ਲਈਏ, ਤੇ ਜਿੰਨੇ ਮਰਜ਼ੀ ਰੋਸੇ ਰਹੇ ਹੋਣ। ਸੋ ਮਤਲਬ ਕਿ ਜਿਵੇਂ ਸਚਿਨ ਪਾਇਲਟ ਨੂੰ ਦੁਬਾਰਾ ਬੂਸਟ ਦਿੱਤਾ ਤੇ ਜਾਣ ਤੋਂ ਰੋਕਣ ਚ ਕਾਮਯਾਬ ਹੋ ਗਏ ਰਾਜਸਥਾਨ ਦੇ ਵਿੱਚ, ਇਸੇ ਤਰ੍ਹਾਂ ਕਮਲਨਾਥ ਤੋਂ ਟੁੱਟ ਕੇ ਗਿਆ ਇਹਨਾਂ ਦਾ ਲੀਡਰ ਜਿਹੜਾ ਖਾਸ ਮੰਨਿਆ ਜਾਂਦਾ ਸੀਗਾ, ਜੋਤੀਰਾਏ ਸਿੰਧੀਆ, ਹਾਂ, ਜਿਹੜਾ ਮਤਲਬ ਕਿ ਰਾਹੁਲ ਗਾਂਧੀ ਦਾ ਖਾਸ ਮੰਨਿਆ ਜਾਂਦੀ ਜੋਤੀਰਾਏ ਸਿੰਧੀਆ, ਉਹਦੇ ਸਮਰਥਕ ਕੁਝ ਵਾਪਸ ਆਉਣਾ ਚਾਹੁੰਦੇ ਸੀ, ਤੇ ਕੁਝ ਕਾਂਗਰਸੀ ਲੀਡਰਾਂ ਨੇ ਕਿਹਾ ਕਿ ਜੀ ਉਹਨਾਂ ਨੂੰ ਲੈਣਾ ਲੈ ਲਓ, ਪਰ ਸਿੰਧੀਆ ਨਹੀਂ ਆਉਣਾ ਚਾਹੀਦਾ। ਪਰ ਹੁਣ ਪਤਾ ਲੱਗ ਰਿਹਾ ਕਿ ਕਾਂਗਰਸ ਇਸ ਗੱਲ ਤੇ ਵਿਚਾਰ ਕਰਦੀ ਹੈ, ਜੇ ਸਿੰਧੀਆ ਵੀ ਮੁੜਿਆ ਆਵੇ ਕੋਈ ਹਰਜ ਨਹੀਂ। ਔਰ ਸਿੰਧੀਆ ਵੀ ਕਹਿੰਦੇ ਉਧਰ ਘੁੱਟਣ ਮਹਿਸੂਸ ਕਰਨ ਲੱਗ ਪਿਆ। ਹਾਂਜੀ ਹਾਂਜੀ ਬਿਲਕੁਲ। ਸੋ ਹੁਣ ਸੁਨੀਲ ਜਾਖੜ ਨੂੰ ਵੀ ਰੋਕਣ ਪਿੱਛੇ ਕੁਝ ਅਜਿਹੀ ਕਵਾਇਦ ਹੈ ਕਿ ਪੰਜਾਬ ਤੋਂ ਬੀਜੇਪੀ ਨੂੰ ਇਹ ਰਿਪੋਰਟ ਜਾ ਰਹੀ ਸੀ ਕਿ ਸੁਨੀਲ ਜਾਖੜ ਬੀਜੇਪੀ ਚ ਆ ਕੇ ਖੁਸ਼ ਨਹੀਂ ਹੈਗੇ, ਤੇ ਇੱਧਰ ਹਾਈਕਮਾਂਡ ਨੂੰ ਲੱਗਦਾ ਸੀ ਕਿ ਜੇਕਰ ਇਹੋ ਜਿਹੇ ਚਿਹਰੇ ਵੀ ਵਾਪਸ ਮੁੜਨ ਲੱਗ ਗਏ ਫਿਰ ਸਾਡੀ ਜ਼ਿਆਦਾ ਬੀਜੇਪੀ ਲੱਗਦਾ ਸੀ ਕਿ ਫਿਰ ਸਾਡੇ ਪੱਲੇ ਕੁਝ ਕਹਿਣ ਨੂੰ ਨਹੀਂ ਹੋਣਾ। ਅਗਲੇ ਕਹਿਣਗੇ ਲੋ ਜੀ ਇਹ ਤਾਂ ਜੇ ਸਿੰਧੀਆ ਤੇ ਇਹ ਵੀ ਵਾਪਸ ਮੁੜ ਜਾਂਦੇ ਨੇ ਮੰਨ ਲਓ, ਹੈ ਨਾ, ਫਿਰ ਇੱਕ ਦੌਰ ਨਾ ਖੁੱਲ ਜਾਵੇ ਕਿ ਜਿੰਨੇ ਆਏ ਨੇ, ਤੁਸੀਂ ਲੋਕ ਸਭਾ ਚ ਬੈਠੇ ਐਮਪੀਆਂ ਕਿ ਝਾਤ ਮਾਰ ਲਿਆ ਕਰੋ ਬੀਜੇਪੀ ਦੇ, ਉਹਨਾਂ ਚ ਤੁਹਾਨੂੰ 60% 70% ਦੀਆਂ ਪਾਰਟੀਆਂ ਤੋਂ ਆਏ ਨਜ਼ਰ ਆ ਜਾਣਗੇ ਚਿਹਰੇ। ਸੋ ਇਸ ਲਈ ਜੇਕਰ ਆਹ ਰਾਹ ਤੁਰ ਪਿਆ, ਉਹ ਤੁਰਨਾ ਇੱਕ ਦਿਨ, ਅੱਜ ਨਹੀਂ ਤਾਂ ਕੱਲ ਨੂੰ ਇਹ ਗੱਲ ਤੁਰਨੀ ਆ। ਬਿਲਕੁਲ ਸਹੀ, ਕਿਉਂਕਿ ਤੁਸੀਂ ਲਗਾਤਾਰ ਉਹਨੂੰ ਭਰੀ ਜਾਂਦੇ ਹੋ, ਔਰ ਬੀਜੇਪੀ ਦਾ ਆਪਣਾ ਵਰਕਰ, ਆਪਣਾ ਕੈਡਰ ਨਾਰਾਜ਼ ਹੋਈ ਜਾਂਦਾ ਜੀ। ਸੋ ਇਸ ਲਈ ਇਹ ਸਾਰੇ ਮਾਮਲੇ ਚੋਂ ਕਾਂਗਰਸ ਬਿਲਕੁਲ ਤੁਹਾਡਾ ਪਹਿਲੂ ਦਰੁਸਤ ਹੈ ਕਿ ਪਹਿਲਾਂ ਨਾਲੋਂ ਉਹਨੇ ਕੁਝ ਗਲਤੀਆਂ ਸੁਧਾਰਨੀਆਂ ਸ਼ੁਰੂ ਕੀਤੀਆਂ, ਪਰ ਜਿਹੜੀ ਉਹਦੇ ਅੰਦਰ ਸਭ ਤੋਂ ਜ਼ਿਆਦਾ ਭ੍ਰਸ਼ਟਾਚਾਰੀ ਵਾਲੀ ਜਾਂ ਆਪਣੇ ਆਪ ਨੂੰ ਸੁਪੀਰੀਅਰ ਵਾਲੀ ਜਾਂ ਲੋਕਾਂ ਤੋਂ ਦੂਰ ਰਹਿਣ ਵਾਲੀ ਜਿਹੜੀਆਂ ਬੁਰਾਈਆਂ ਨੇ, ਉਹਨੂੰ ਪਤਾ ਨਹੀਂ ਕਦੋਂ ਦੂਰ ਕਰ ਪਾਉਣਗੇ ਜਾਨੇ। ਜੀ ਜੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਅਗਲੀ ਖਬਰ ਜਿਹੜੀ ਆ ਬੜੀ ਰੌਚਕ ਹੈ। ਛੜਾ ਸਾਡੇ ਸਮਾਜ ਦਾ ਇੱਕ ਪਾਤਰ ਹੈ। ਸਾਡਾ ਸਮਾਜ ਨਾ ਤਾਂ ਕਦੇ ਛੜੇ ਤੋਂ ਪਾਸੇ ਹੋ ਸਕਦਾ ਤੇ ਨਾ ਹੀ ਛੜਿਆਂ ਨੂੰ ਸਾਡੇ ਸਮਾਜ ਦੇ ਵਿੱਚੋਂ ਕੱਢਿਆ ਜਾ ਸਕਦਾ, ਪਰ ਉਹਦੇ ਤੇ ਗੀਤ ਬੜੇ ਬਣਦੇ ਨੇ, ਛੜਿਆਂ ਦੀ ਅੱਗ ਨਾ ਬਲੇ, ਹਾਂ, ਹਨਾ। ਸੋ ਛੜੇ ਬੰਦੇ ਦੀ ਹੁੰਦੀ ਆ ਖਿੱਲ ਵਰਗੀ, ਐਸੇ ਗੀਤ ਬਣੇ ਨੇ ਜਿੱਥੇ ਛੜੇ ਨੂੰ ਕੇਂਦਰ ਬਿੰਦੂ ਰੱਖ ਕੇ ਤੇ ਉਹਦੇ ਤੇ ਵੀ ਤੰਜ਼ ਟਕੋਰੇ ਕੀਤੇ ਗਏ ਤੇ ਉਹਦੀਆਂ ਜੋ ਹਰਕਤਾਂ ਨੇ ਉਹ ਵੀ ਪੇਸ਼ ਕੀਤੀਆਂ ਗਈਆਂ ਨੇ। ਸੋ ਛੜੇ ਦਾ ਬਹੁਤ ਪੱਖੀ ਇੱਕ ਵਿਸ਼ਲੇਸ਼ਣ ਸਾਡੇ ਪੰਜਾਬ ਦੇ ਸਮਾਜ ਦੇ ਵਿੱਚੋਂ ਮਿਲਦਾ। ਪਰ ਹੁਣ ਹਰਿਆਣੇ ਦੀ ਗੱਲ ਕਰਾਂਗੇ ਆਪਾਂ। ਹਰਿਆਣੇ ਦੇ ਵਿੱਚ ਕਹਿੰਦੇ ਹਰਿਆਣਾ ਸਰਕਾਰ ਨੇ ਛੜਿਆਂ ਨੂੰ ਮੌਜ ਕਰਵਾਤੀ। ਹਾਂ ਬਿਲਕੁਲ ਪ੍ਰਵੀਨ ਜੀ, ਹਰਿਆਣਾ ਸਰਕਾਰ ਨੇ ਛੜਿਆਂ ਦੇ ਲਈ ਹੁਣ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਆ। ਜੀ ਜੀ। ਮਨੋਹਰ ਲਾਲ ਖੱਟਰ ਸਰਕਾਰ ਹਰਿਆਣੇ ਵਿੱਚ ਵੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਚ ਰੱਖਦਿਆਂ ਬਹੁਤ ਸਰਗਰਮ ਹੋ ਗਈ। ਜੀ ਜੀ ਜੀ। ਪਰ ਉਹ ਇਸ ਨੂੰ ਧਿਆਨ ਚ ਰੱਖਦਿਆਂ ਉਹ ਪੜਾਦਰ ਪੜਾ ਕੁਝ ਅਜਿਹੇ ਐਲਾਨ ਕਰ ਰਹੀ ਜਿਹਦੇ ਨਾਲ ਵੋਟ ਬੈਂਕ ਸੰਭਾਲਿਆ ਜਾ ਸਕੇ। ਉਸੇ ਦੇ ਵਿੱਚੋਂ ਇਹ ਇੱਕ ਨਵੀਂ ਕਵਾਇਦ ਸਾਹਮਣੇ ਆਈ ਹੈ ਕਿ ਬਕਾਇਦਾ ਤੌਰ ਤੇ ਜਿਵੇਂ ਬੁਢਾਪਾ ਪੈਨਸ਼ਨ ਮਿਲਦੀ ਆ, ਜਿਵੇਂ ਵਿਧਵਾ ਪੈਨਸ਼ਨ ਮਿਲਦੀ ਆ, ਉਸੇ ਤਰ੍ਹਾਂ ਮਰਦ ਮਤਲਬ ਛੜਿਆਂ ਨੂੰ ਜਾਂ ਜਿਨ੍ਹਾਂ ਦੀਆਂ ਘਰ ਵਾਲੀਆਂ ਚੜਾਈ ਕਰ ਗਈਆਂ ਹੁਣ ਉਹਨਾਂ ਨੂੰ ਇੱਕ ਪੈਨਸ਼ਨ ਦੇਣ ਦੀ ਤਜਵੀਜ਼ ਹੈ ਕਿ ਜੇ ਵਿਧਵਾ ਔਰਤ ਨੂੰ ਪੈਨਸ਼ਨ ਮਿਲ ਸਕਦੀ ਹੈ ਤਾਂ ਫਿਰ ਘਰ ਵਾਲੇ ਨੂੰ ਕਿਉਂ ਨਹੀਂ, ਜੇ ਉਹਦੀ ਘਰ ਵਾਲੀ ਮਰ ਜਾਵੇ। ਕਹਿੰਦੇ ਕਿ ਇਹਦਾ ਵੀ ਹੱਲ ਕੀਤਾ ਗਿਆ। ਸੋ ਪੈਨਸ਼ਨ ਵੀ ਲਗਭਗ ਉਨੀ ਹੋ ਰੱਖੀ ਆ। ਇਸ ਮੌਕੇ ਹਰਿਆਣੇ ਦੇ ਵਿੱਚ ਕਰੀਬ 18 ਲੱਖ ਲੋਕਾਂ ਨੂੰ ਮਤਲਬ ਕਿ ਬੁਢਾਪਾ ਪੈਨਸ਼ਨ ਮਿਲਦੀ ਹੈ ਜੀ। ਸੋ ਇਸ ਦੇ ਲਈ ਬਕਾਇਦਾ ਤੌਰ ਤੇ ਉਹਨਾਂ ਨੇ ਮਤਲਬ ਕਿ ਤੈਅ ਕੀਤਾ ਕਿ ਆਪਾਂ ਇਸੇ ਤਰਜ਼ ਦੇ ਉੱਤੇ ਜਿਹੜੀ ਬੁਢਾਪਾ ਪੈਨਸ਼ਨ ਉਹਨਾਂ ਨੂੰ ਮਿਲਦੀ ਹੈ, ਜਿਵੇਂ 2750 ਰੁਪਏ ਮਿਲ ਰਹੀ ਆ, ਜਿਹਦੇ ਬਾਰੇ ਮਨੋਹਰ ਲਾਲ ਖੱਟਰ ਇਹ ਕਹਿ ਚੁੱਕੇ ਨੇ ਕਿ ਦਸੰਬਰ ਤੋਂ ਅਸੀਂ ਵਧਾ ਕੇ 3000 ਕਰ ਦੇਣੀ ਹੈ, 250 ਰੁਪਏ ਚ ਇਜ਼ਾਫਾ ਕਰ ਦੇਣਾ ਤੇ ਦਸੰਬਰ ਤੋਂ 3000 ਮਿਲੂਗੀ। ਹੁਣ ਇੱਧਰ ਜਿਹੜਾ ਛੜਿਆਂ ਦੇ ਲਈ ਜਾਂ ਜਿਨ੍ਹਾਂ ਦੀਆਂ ਧਰਮ ਪਤਨੀਆਂ ਚੜਾਈ ਕਰ ਚੁੱਕੀਆਂ ਨੇ ਉਹਨਾਂ ਦੇ ਲਈ 2750 ਰੁਪਏ ਲਾਣੇ ਨੇ। ਔਰ ਮੈਂ ਕੁਝ ਤੱਥ ਦੇਖ ਰਿਹਾ ਸੀਗਾ, ਉਹ ਕਹਿੰਦੇ ਕਿ 7100 ਮਤਲਬ ਕਿ ਜਿਹੜਾ ਉਹ ਹੈਗਾ ਨਾ ਕਿ ਇਹ ਛੜੇ ਨੇ ਜਿਹੜੇ ਟੋਟਲ ਉਹ 71,000 ਦੇ ਕਰੀਬ ਨੇ। ਠੀਕ ਹੈ। ਸੋ ਇਹ ਡਾਟਾ ਜਿਹੜਾ ਆਇਆ ਜਾਂ ਇਹ ਛੜੇ ਜਾਂ ਜਿਹੜੇ ਮਤਲਬ ਕਿ ਜਿਨ੍ਹਾਂ ਦੀ ਘਰ ਵਾਲੀਆਂ ਚੜਾਈ ਕੀਤੀਆਂ ਉਹਨਾਂ ਸਾਰਿਆਂ ਦਾ ਇੱਕ ਅੰਕੜਾ ਜਿਹੜਾ ਨਿਕਲ ਕੇ ਆ ਰਿਹਾ ਉਹ 71,000 ਦੇ ਕਰੀਬ ਲੋਕ ਨੇ ਮਤਲਬ ਕਿ ਜਿਨ੍ਹਾਂ ਨੂੰ ਇਹ ਰਾਸ਼ੀ ਮਿਲਣੀ ਸ਼ੁਰੂ ਹੋਣੀ ਆ। ਸੋ ਉਹਦੇ ਨਾਲ ਸਿੱਧਾ ਸਾਲ ਦਾ ਹਰਿਆਣਾ ਸਰਕਾਰ ਤੇ 240 ਕਰੋੜ ਦਾ ਵਾਧੂ ਬੋਝ ਪੈਣਾ ਜੀ। ਪਰ ਉਸ ਤੋਂ ਵੱਡੀ ਗੱਲ ਉਹਨਾਂ ਨੂੰ ਇਹ ਹੈ ਕਿ ਉਹਨਾਂ ਨੂੰ ਲੱਗਦਾ ਕਿ ਇਹਦੇ ਨਾਲ ਘੱਟੋ ਘੱਟ ਇਹ 71,000 ਵੋਟ ਜਾਂ ਜਿਹੜੇ ਪਰਿਵਾਰ ਚ ਕਈ ਵਾਰ ਛੜੇ ਸਾਂਝੇ ਪਰਿਵਾਰ ਚ ਰਹਿ ਰਹੇ ਹੁੰਦੇ ਨੇ ਹਨਾ, ਕਿਉਂ ਫਿਰ ਉਹ ਮਤਲਬ ਕਿ ਭਤੀਜੇ ਨੂੰ ਮਤਲਬ ਕਿ ਜਾਂ ਭਤੀਜੀਆਂ ਨੂੰ ਜਾਂ ਉਹਨਾਂ ਨੂੰ ਪਰਿਵਾਰਾਂ ਹੁੰਦਾ ਕਿ ਜ਼ਮੀਨ ਨਾ ਵੰਡ ਜਵੇ ਇਹਦੇ ਹਿੱਸੇ ਵਾਲੀ। ਸੋ ਇਸ ਲਈ ਉਹਨੂੰ ਕੱਪੜਾ ਲੀੜਾ ਮੰਜਾ, ਉਹ ਆਪਣੇ ਦਾ ਪੰਜਾਬੀ ਸੱਭਿਆਚਾਰ ਚ ਕਿੰਨੇ ਨਾਟਕ ਵੀ ਨੇ, ਇੱਕ ਰਮਾਇਣ ਹੋਰ ਹੈ ਨਾ, ਉਹ ਨਾਟਕ ਇਹਦੀ ਕਿੱਡੀ ਵੱਡੀ ਕਹਾਣੀ ਹੈ ਕਿ ਹਾਂ ਜਿਹੜਾ ਪੇਸ਼ ਕਰਦਾ। ਸੋ ਇਸ ਲਈ ਉਹ ਵਰਤਾਰਾ ਵੀ ਆਪਣੇ ਪਰਿਵਾਰ ਚ ਰਹਿੰਦਾ ਕਿ ਇਸ ਲਈ ਉਹਨੂੰ ਸੰਭਾਲ ਕੇ ਰੱਖੋ। ਸੋ ਉਹ ਪਰਿਵਾਰਾਂ ਦੇ ਲਈ ਵੀ
ਸਰਕਾਰ ਸੋਚਦੀ ਹੈ ਕਿ ਜਿਹੜੇ ਪਰਿਵਾਰ 'ਚ ਪੈਸਾ ਜਾਣਾ, ਛੜੇ ਨੇ ਇਕੱਲੇ ਨੇ ਤਾਂ ਵਰਤਣਾ ਨਹੀਂ ਫਿਰ। ਜੇ ਇਕੱਲਾ ਰਹਿੰਦਾ ਤਾਂ ਇਕੱਲਾ, ਜੇ ਪਰਿਵਾਰ ਨਾਲ ਰਹਿੰਦਾ ਤਾਂ ਪਰਿਵਾਰ ਨੇ ਵੀ, ਤਾਂ ਫਿਰ ਉਹ ਵੋਟ ਬੈਂਕ ਵਜੋਂ ਵੀ ਦੇਖਿਆ ਜਾ ਰਿਹਾ। ਸੋ ਬਕਾਇਦਾ ਤੌਰ ਤੇ 71,000 ਬੰਦਿਆਂ ਨੂੰ ਜੇਕਰ ਹਰਿਆਣਾ ਸਰਕਾਰ 2750 ਰੁਪਏ ਦੇਣਾ ਸ਼ੁਰੂ ਕਰਦੀ ਆ, ਤਾਂ ਉਹਦੇ ਨਾਲ ਮਤਲਬ ਕਿ ਇਹ ਰਾਸ਼ੀ 240 ਕਰੋੜ ਬਣਦੀ ਆ। ਔਰ ਸਰਕਾਰ ਨੇ ਕ੍ਰਾਈਟੇਰੀਆ ਰੱਖਿਆ ਬਕਾਇਦਾ, ਹਰਿਆਣਾ ਸਰਕਾਰ ਨੇ, ਕਿ ਇਹ ਛੜੇ 45 ਸਾਲ ਤੋਂ ਮਤਲਬ 44 ਸਾਲ ਤੱਕ ਬੰਦਾ ਕੁਵਾਰਾ ਮੰਨਿਆ ਜਾਊਗਾ। ਠੀਕ ਹੈ। ਉਸ ਸਮੇਂ ਤੱਕ ਉਹਦੀ ਸੰਭਾਵਨਾ ਹਰਿਆਣਾ ਸਰਕਾਰ ਨੂੰ ਲੱਗਦੀ ਹੈ ਕਿ ਫੇਰ ਨਹੀਂ ਮਿਲਣਾ। ਜਦੋਂ 45 ਸਾਲ ਦਾ ਹੋ ਗਿਆ, ਉਹਨੂੰ ਲੱਗਦਾ ਕਿ ਹੁਣ ਇਹ ਵਿਆਹ ਜੀਵਨ ਚੋਂ ਬਾਹਰ ਆ ਗਿਆ, ਹੁਣ ਇਹਦਾ ਵਿਆਹ ਨਹੀਂ ਹੋ ਸਕਦਾ। ਸੋ ਫਿਰ ਇਹ ਉਹਨਾਂ ਲਈ ਆ, ਜਾਂ ਫਿਰ ਜਿਹਦੀ ਧਰਮ ਪਤਨੀ ਚੜ੍ਹਾਈ ਕਰ ਗਈ, ਫਿਰ ਉਹਨਾਂ ਦੇ ਲਈ ਮਤਲਬ ਕਿ ਵਿਧਵਾ ਪੈਨਸ਼ਨ ਦੇ ਪੈਰਲਲ ਉਸੇ ਤਰ੍ਹਾਂ ਦੀ ਪੈਨਸ਼ਨ। ਸੋ ਇਹ ਦੋ ਫਾਰਮੂਲੇ ਨੇ ਕਿ 45 ਸਾਲ ਤੋਂ ਲੈ ਕੇ 60 ਸਾਲ ਦੀ ਉਮਰ ਤੱਕ ਉਹਨਾਂ ਨੂੰ ਮਤਲਬ ਕਿ ਇਹ ਛੜਾ ਪੈਨਸ਼ਨ ਮਿਲਣੀ ਆ ਜੀ, ਤੇ 60 ਸਾਲ ਦੇ ਜਦੋਂ ਹੋ ਗਏ ਫਿਰ ਛੜੇ ਦੀ ਬਜਾਏ ਉਹ ਬੁਢਾਪਾ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਣੀ ਹੈ। ਸੋ ਸਿਰ ਉਹਦਾ ਕਾਲਮ ਬਦਲਣਾ, ਲੜੀ ਇਸੇ ਤਰ੍ਹਾਂ ਚੱਲੀ ਜਾਣੀ ਹੈ। ਸੋ ਇਹ 2750 ਰੁਪਏ ਜਾਂ ਦਸੰਬਰ ਤੋਂ ਜੇ 3000 ਹੋ ਜਾਂਦੇ, 3000 ਦੇ ਵਿੱਚ ਹਰਿਆਣਾ ਸਰਕਾਰ ਨਵੀਆਂ 71,000 ਵੋਟਾਂ ਖਰੀਦਣ ਜਾ ਰਹੀ ਆ। ਸੋ ਇਸ ਲਈ ਵੋਟ ਬੈਂਕ ਦਾ ਖੇਡ ਹੈ ਜੀ। ਸੋ ਇਹ 'ਚ ਕਿੰਨੇ ਕੁ ਕਾਮਯਾਬ ਹੁੰਦੇ ਨੇ ਦੇਖਦੇ ਆ, ਕਿਉਂਕਿ ਪਹਿਲਾਂ ਵੀ ਜਿਹੜਾ 18 ਲੱਖ ਲੋਕਾਂ ਨੂੰ ਮਿਲ ਰਿਹਾ, ਉਹਦੇ ਨਾਲ ਵੀ ਹਰਿਆਣਾ ਸਰਕਾਰ ਦੇ ਉੱਤੇ ਮਤਲਬ ਕਿ ਇੱਕ ਸਾਲਾਨਾ 15,000 ਕਰੋੜ ਦਾ ਇੱਕ ਬੋਝ ਹੈਗਾ। ਉਹਦੇ ਵਿੱਚ ਹੁਣ ਸਿੱਧਾ 240 ਕਰੋੜ ਹੋਰ ਐਡ ਹੋ ਜਾਣਾ। ਸੋ ਇਹ ਸਾਰੇ ਦੇ ਵਿੱਚੋਂ ਕੀ ਹੈ, ਸਿਰਫ ਵੋਟ ਬੈਂਕ ਦੀ ਰਾਜਨੀਤੀ ਜਾਂ ਸੱਚਮੁੱਚ ਇਹਨਾਂ ਦੀ ਭਲਾਈ ਦੀ ਲੋੜ ਹੈ? ਕਿਉਂਕਿ ਜਿਵੇਂ ਇਹਨਾਂ ਨੇ ਤੈਅ ਕੀਤਾ ਕਿ ਜਿਹੜਾ ਇਹ ਲੋਕ ਹੋਣਗੇ, ਉਹਨਾਂ ਦੀ ਸਾਲਾਨਾ ਆਮਦਨ ਹੈ ਜਿਹੜੀ, ਉਹ ਮਤਲਬ ਕਿ 1.5 ਲੱਖ ਦੇ ਕਰੀਬ ਇਸ ਰਾਸ਼ੀ ਦੇ ਵਿੱਚ ਨੇੜੇ ਹੋਵੇ, 1,80,000 ਤੋਂ ਵੱਧ ਨਾ ਹੋਵੇ, ਮਤਲਬ ਜਿਹੜੇ ਛੜੇ ਨੇ। ਤੇ ਉਹਦਾ ਮਤਲਬ, ਇਹਦਾ ਮਤਲਬ 15,000 ਰੁਪਇਆ ਮੇਰਾ ਖਿਆਲ ਮਹੀਨੇ ਦੀ ਬਣਦੀ ਹੈ। ਜੇ 15,000 ਤੋਂ ਆਮਦਨ ਉਹਨਾਂ ਦੀ ਵੱਧ ਆ, ਫਿਰ ਉਹ ਪੈਨਸ਼ਨ ਦੇ ਹੱਕਦਾਰ ਨਹੀਂ ਹੈਗੇ, ਚਾਹੇ ਉਹਨਾਂ ਦੀ ਉਮਰ 45 ਤੋਂ 60 ਸਾਲ ਛੜਿਆਂ 'ਚ ਹੋਵੇ। ਜੇ ਉਹ 15,000 ਤੋਂ ਘੱਟ ਮਹੀਨਾ ਕਮਾਉਂਦੇ ਨੇ, ਮਤਲਬ ਸਾਲ ਦੇ ਵਿੱਚ 1,80,000 ਤੱਕ ਉਹਨਾਂ ਤੋਂ ਥੱਲੇ ਰਹਿੰਦੇ ਨੇ, ਫਿਰ ਉਹਨਾਂ ਨੂੰ ਇਹ ਤਜਵੀਜ਼ ਹੈ। ਇਸੇ ਤਰ੍ਹਾਂ ਜਿਹਦੀ ਧਰਮ ਪਤਨੀ ਚੜ੍ਹਾਈ ਕਰ ਗਈ, ਉਹਨਾਂ ਦੀ ਤਜਵੀਜ਼ ਵੀ ਉਹਨਾਂ ਨੇ ਇਸੇ ਤਰ੍ਹਾਂ ਰੱਖੀ। ਜੇ ਉਹ ਮਹੀਨੇ ਦਾ 25,000 ਤੱਕ ਕਮਾਉਂਦੇ ਨੇ, ਫਿਰ ਉਹ ਇਹਦੇ ਹੱਕਦਾਰ ਨਹੀਂ ਹੈਗੇ। ਜੇ 25,000 ਤੋਂ ਮਹੀਨੇ ਦਾ ਘੱਟ ਕਮਾਉਂਦੇ ਨੇ, ਫਿਰ ਉਹਦੇ ਹੱਕਦਾਰ, ਮਤਲਬ ਸਾਲ ਦਾ 3 ਲੱਖ। ਸੋ ਇਸ ਹਵਾਲੇ ਨਾਲ ਇਹ ਤਜਵੀਜ਼ ਹਰਿਆਣਾ ਜੀ ਛੜਿਆਂ ਨੂੰ ਮੌਜਾਂ ਕਰਾਉਣ ਜਾ ਰਹੀ ਆ, ਤੇ ਉਹ ਇਸ ਹਵਾਲੇ ਨਾਲ ਮੌਜਾਂ ਕਰਾ ਰਹੀ ਕਿ ਸ਼ਾਇਦ ਇਹਦੇ ਬਦਲੇ ਸਾਨੂੰ ਵੋਟਾਂ ਮਿਲ ਜਾਣਗੀਆਂ। ਜੀ ਜੀ ਜੀ। ਜਾਂਦੇ ਸ਼ਰਮਾ ਜੀ, ਆਪਾਂ ਗੱਲ ਕਰੀਏ ਟਮਾਟਰਾਂ ਦੀ। ਕੋਈ ਦੌਰ ਸੀਗਾ ਜਦੋਂ ਗੁਬਾਰੇ ਦੀ ਖੇਤੀ ਦੀ ਫਸਲ ਦੀ ਜਿਹੜੀ ਆਮਦਨ ਆ ਬਹੁਤ ਜ਼ਿਆਦਾ ਹੋ ਗਈ ਸੀ। 30-32 ਹਜ਼ਾਰ ਨੂੰ ਕੁਆਂਟਲ ਗੁਬਾਰਾ ਵਿਕਿਆ ਕਿਸੇ ਸਮੇਂ। ਤੇ ਜੇ ਕੋਈ ਚੀਜ਼ ਘਰੋਂ ਕਹਿ ਦੇਣਾ ਘਰਦਿਆਂ ਨੇ ਕਿ ਇਹਨੂੰ ਚੱਕ ਕੇ ਅੰਦਰ ਕਰ ਲਾ, ਤੇ ਉਹ ਮੂਹਰੋਂ ਜਵਾਬ ਆਉਂਦਾ ਸੀ ਵੀ ਇਹ ਕਿਹੜਾ ਗੁਬਾਰਾ, ਕੋਈ ਚੱਕ ਕੇ ਲੈ ਜਾਊ। ਪਰ ਹੁਣ ਫਸਲਾਂ ਵੀ ਚੋਰੀ ਹੋਣ ਲੱਗ ਪਈਆਂ। ਕਹਿੰਦੇ ਖੇਤ ਦੇ ਵਿੱਚੋਂ 2.5 ਲੱਖ ਦੇ ਟਮਾਟਰ ਚੋਰੀ ਹੋ ਗਏ। ਕਿੱਥੋਂ ਦੀ ਘਟਨਾ ਹੈ ਸ਼ਰਮਾ ਜੀ ਇਹ? ਪ੍ਰਵੀਨ ਜੀ, ਟਮਾਟਰਾਂ ਨੂੰ ਜਿਸ ਕਦਰ ਅੱਗ ਲੱਗੀ ਆ ਜੀ, ਟਮਾਟਰ ਦੀ ਕੀਮਤ ਨੂੰ ਜਿਸ ਕਦਰ ਅੱਗ ਲੱਗੀ, ਇੱਕ ਪਾਸੇ ਦੇਸ਼ ਦੇ ਅੰਨਦਾਤੇ ਦੇ ਟਮਾਟਰਾਂ ਦਾ ਮੁੱਲ ਨਹੀਂ ਪੈ ਰਿਹਾ ਸੀ ਜੀ ਜੀ। ਉਹ 1 ਰੁਪਏ ਕਿਲੋ ਨੂੰ ਜਦੋਂ ਖਰੀਦੇ ਜਾ ਰਹੇ ਸੀ ਤਾਂ ਮੰਡੀਆਂ ਦੇ ਬਾਹਰ ਸਿੱਟ ਕੇ ਮੁੜ ਕੇ ਆਉਂਦੇ ਦੇਖੇ ਗਏ ਸੀ ਜੀ। ਗੁਜਰਾਤ ਦੀਆਂ ਇਹ ਘਟਨਾਵਾਂ, ਖਬਰਾਂ ਸਾਰਿਆਂ ਸਾਹਮਣੇ ਨਜ਼ਰ ਹੋਈਆਂ ਜੀ। ਤੇ ਬਾਅਦ ਚੋਂ ਉਹਨਾਂ ਟਮਾਟਰਾਂ ਨੂੰ ਸੰਭਾਲ ਕੇ, ਸੇਜ ਕੇ ਆੜਤੀਆਂ ਨੇ, ਜਾਂ ਇਹ ਖੇਡ ਹੈ ਨਾ ਕਿ ਇਹ ਟਮਾਟਰਾਂ ਦਾ ਮੁੱਲ ਹੁਣ ਇੰਨਾ, ਜਾਂ ਇਹ ਮੌਸਮ ਦੀ ਮਾਰ ਦਾ ਸੱਚਮੁੱਚ ਅਸਰ ਹੈ। ਕਿਉਂਕਿ ਜਿਵੇਂ ਗੁਜਰਾਤ 'ਚ ਫਸਲ ਖਤਮ ਹੋਈ ਤੂਫਾਨ ਨਾਲ, ਰਾਜਸਥਾਨ ਦੇ ਵਿੱਚ ਮੀਂਹ ਨਾਲ ਜਿਵੇਂ ਫਸਲ ਬਰਬਾਦ ਹੋਈ, ਤਾਂ ਇਸ ਮੌਕੇ ਜਿਵੇਂ ਮਤਲਬ ਕਿ ਸਿਰਫ ਫਸਲ ਜੇਕਰ ਦੇਖੀ ਜਾਵੇ ਤਾਂ ਜਾਂ ਹਿਮਾਚਲੀ ਆ ਰਿਹਾ ਹੈ ਨਾ, ਜਾਂ ਫਿਰ ਕੁਝ ਮਹਾਰਾਸ਼ਟਰ 'ਚ ਆ ਰਿਹਾ। ਸੋ ਉੱਥੇ ਦੇ ਟਮਾਟਰ ਦੇ ਹਵਾਲੇ ਨਾਲ ਰੇਟ ਮਤਲਬ ਕਿ 162 ਰੁਪਏ ਕਿਲੋ ਤੱਕ ਯੂਪੀ 'ਚ ਵਿਕ ਰਿਹਾ ਇਸ ਮੌਕੇ ਟਮਾਟਰ। ਯੂਪੀ ਦੇ ਸ਼ਾਹਜਪੁਰ ਜ਼ਿਲ੍ਹੇ ਦੇ ਵਿੱਚ 162 ਰੁਪਏ ਤੱਕ ਟਮਾਟਰ ਦੀ ਕੀਮਤ ਹੈ, ਜਦੋਂ ਕਿ ਬਾਕੀ ਥਾਂ ਵੀ ਕਿਤੇ ਘੱਟ ਨੀਗਾ। ਚੰਡੀਗੜ੍ਹ ਦੇ ਵਿੱਚ 100-110 ਤੱਕ ਵਿਕੀ ਜਾਂਦਾ ਹੈ ਨਾ, ਦਿੱਲੀ ਦੇ ਵਿੱਚ 120 ਤੱਕ ਵਿਕੀ ਜਾਂਦਾ ਹੈ। ਇਸੇ ਤਰ੍ਹਾਂ ਮਤਲਬ ਕਿ ਮੁੰਬਈ ਦੇ ਵਿੱਚ 108 ਰੁਪਏ ਕਿਲੋ ਤੋਂ ਉੱਪਰ ਵਿਕ ਰਿਹਾ ਟਮਾਟਰ। ਚੇਨਈ 'ਚ ਤਾਂ 117 ਤੱਕ ਚਲਾ ਗਿਆ, ਕਲਕੱਤੇ 'ਚ 152 ਤੱਕ ਚਲਾ ਗਿਆ, ਤੇ ਯੂਪੀ 'ਚ 162 ਰੁਪਏ ਕਿਲੋ ਤੱਕ ਚਲਾ ਗਿਆ ਟਮਾਟਰ। ਸੋ ਇੱਧਰ ਜਿਹੜਾ ਕੇਂਦਰ ਦਾ ਮੰਤਰਾਲਾ ਹੈ, ਮਤਲਬ ਉਹਦੀ ਵੀ ਔਸਤ ਕੀਮਤ ਉਹ ਵੀ 95 ਰੁਪਏ 58 ਪੈਸੇ ਕਹਿ ਰਿਹਾ। ਠੀਕ ਹੈ। ਕੇਂਦਰ ਦਾ ਜਿਹੜਾ ਮਤਲਬ ਕਿ ਖਪਤਕਾਰ ਮੰਤਰਾਲਾ, ਉਹਦੇ ਹਵਾਲੇ ਨਾਲ ਵੀ ਦੇਸ਼ ਦੇ ਵਿੱਚ ਟਮਾਟਰ ਦੀ ਔਸਤ ਕੀਮਤ 95 ਰੁਪਏ 58 ਪੈਸੇ ਆ। ਸੋ ਜਦੋਂ ਇਹ ਕੀਮਤੀ ਚੀਜ਼ ਆ, ਫਿਰ ਤਾਂ ਬਾਈ ਚੋਰਾਂ ਲਈ ਸੋਨਾ ਹੀ ਪਿਆ ਸੀ ਖੇਤ 'ਚ, ਕਿਉਂ ਨਾ ਚੋਰੀ ਕਰਦੇ ਹੋ। ਸੋ ਇਸ ਮੌਕੇ ਜਦੋਂ ਟਮਾਟਰ ਦਾ ਹੀ ਮੁੱਲ ਹੋਵੇ, ਤੁਸੀਂ ਰਾਖੀ ਤੋਂ ਬਿਨਾਂ ਹੀ ਛੱਡ ਕੇ ਖੇਤ ਜਾਓਗੇ, ਫਿਰ ਤਾਂ ਚੋਰੀ ਤਾਂ ਹੋਊਗਾ ਹੀ ਨਾ। ਚਲੋ, ਚੋਰੀ ਦਾ ਮਤਲਬ ਇਹ ਹੁੰਦਾ ਕਿ ਕਿਸੇ ਨੇ 2 ਛੱਲੀਆਂ ਤੋੜ ਲਈਆਂ, ਕਿਸੇ ਨੇ 2 ਗੰਨੇ ਪੱਟ ਲਏ ਇੱਕ ਚੋਂ। ਹਾਂਜੀ ਹਾਂਜੀ, ਬਿਲਕੁਲ।
ਉਹ ਤਾਂ ਠੀਕ ਹੈ, ਪਰ ਅਗਲੇ ਖੇਤ ਹੀ ਸਾਰਾ ਪੱਟ ਕੇ ਲੈ ਜਾਣ, 1 2 3 ਨਹੀਂ 50-60 ਬੋਰੀਆਂ ਭਰ ਕੇ ਲੈ ਗਏ ਟਮਾਟਰਾਂ ਦੀ। ਤੇ ਜਿਹੜੀ ਫਸਲ ਮਾੜੀ ਮੋਟੀ ਬਚੀ ਸੀ ਉਹ ਪੱਟਣ ਇੰਨੀ ਤੇਜ਼ੀ ਨਾਲ ਪੱਟਿਆ ਹੋਣਾ ਕਿ ਉਹਦੇ ਨਾਲ ਉਹ ਦਰਖਤ ਵੀ ਮਤਲਬ ਕਿ ਬੂਟੇ ਵੀ ਖਰਾਬ ਕਰ ਗਏ ਟਮਾਟਰਾਂ ਦੇ ਜੀ, ਸੋ ਉਹ ਫਸਲ ਵੀ ਬਰਬਾਦ ਕਰ ਗਏ, ਖੇਤ ਵੀ ਉਜਾੜ ਗਏ। ਇਹ ਮਾਮਲਾ ਹੈ ਜੀ ਕਰਨਾਟਕਾ ਦਾ। ਠੀਕ ਹੈ। ਕਰਨਾਟਕਾ ਦੇ ਵਿੱਚ ਮਤਲਬ ਕਿ ਬੀਬੀ ਹੈ ਉੱਥੇ ਦੀ, ਹਾਸਨ ਜ਼ਿਲ੍ਹੇ ਦੀ ਖਬਰ ਹੈ, ਕਰਨਾਟਕਾ ਦੇ ਹਾਸਨ ਜ਼ਿਲ੍ਹੇ ਦੇ ਵਿੱਚ ਹੈ ਨਾ, ਉੱਥੇ ਦੀ ਬੀਬੀ ਹੈ ਕੋਈ ਧਾਰਨੀ। ਉਸ ਬੀਬੀ ਦੇ ਹਵਾਲੇ ਨਾਲ ਉਹ ਕਹਿੰਦੀ ਕਿ ਮੇਰੀ ਪਿਛਲੀ ਫਸਲ ਬਰਬਾਦ ਹੋ ਗਈ ਸੀ ਤੇ ਮੈਂ ਇਸ ਵਾਰ ਕਰਜ਼ਾ ਲੈ ਕੇ ਟਮਾਟਰ ਲਾਇਆ ਸੀਗਾ ਤੇ ਟਮਾਟਰ ਦੀ ਫਸਲ ਲਗਭਗ ਤਿਆਰ ਸੀ। ਅਸੀਂ 2 ਜਾਂ 3 ਦਿਨਾਂ ਬਾਅਦ ਉਹਨੂੰ ਮੰਡੀ 'ਚ ਪਹੁੰਚਾਉਣ ਦੀ ਤਿਆਰੀ ਕਰ ਰਹੇ ਸੀ ਤੇ ਕਹਿੰਦੀ ਮੈਨੂੰ ਪੂਰੀ ਉਮੀਦ ਸੀ ਕਿ ਐਕਟੀ ਫਸਲ ਵੀ ਵਧੀਆ ਹੋਈ ਆ ਤੇ ਇਹਨਾਂ ਦਿਨਾਂ 'ਚ ਭਾਅ ਵੀ ਬਹੁਤ ਵਧੀਆ ਚੱਲ ਰਿਹਾ ਕਿ ਮੇਰਾ ਕਰਜ਼ਾ ਵੀ ਉਤਰ ਜਾਣਾ ਤੇ ਮੇਰੀ ਚੌਖੀ ਕਮਾਈ ਹੋ ਜਾਣੀ ਹੈ। ਸੋ ਕਹਿੰਦੀ ਕਿ ਅਚਾਨਕ ਜਦੋਂ ਸਵੇਰ ਨੂੰ ਆ ਕੇ ਦੇਖਿਆ ਤੇ ਪਤਾ ਲੱਗਿਆ ਕਿ 50-60 ਬੋਰੀਆਂ ਟਮਾਟਰਾਂ ਦੀਆਂ ਤੋੜ ਕੇ ਉੱਥੋਂ ਭਰ ਕੇ ਲੈ ਕੇ ਮਤਲਬ ਬੂਟੇ ਰੋਡੇ ਕਰ ਗਏ ਤੇ ਬੂਟੇ ਜਿਹੜੇ ਬਚੇ ਉਹ ਖਰਾਬ ਕਰ ਗਏ ਤੇ ਉਹ 2.5 ਲੱਖ ਦੀ ਅੱਜ ਦੀ ਤਰੀਕ ਦੇ ਵਿੱਚ, ਅੱਜ ਦੇ ਹਵਾਲੇ ਨਾਲ ਕਹਿੰਦੀ ਕਿ ਕੀਮਤ 2.5 ਲੱਖ ਬਣਦੀ ਆ। ਸੋ ਹੁਣ ਪੁਲਿਸ ਚੋਰਾਂ ਨੂੰ ਭਾਲਦੀ ਫਿਰਦੀ ਆ ਤੇ ਪਰਚਾ ਦਰਜ ਕਰ ਲਿਆ ਜੀ। ਪੁਲਿਸ ਵਾਲੇ ਕਹਿੰਦੇ ਕਿ ਪਹਿਲੀ ਵਾਰ ਦੇਖਿਆ ਕਿ ਖੇਤ 'ਚ ਟਮਾਟਰਾਂ ਦੀ ਵੀ ਚੋਰੀ ਹੋ ਗਈ ਹੋਵੇ। ਸਾਡੇ ਕੋਲ ਅੱਜ ਤੱਕ ਇਹੋ ਜਿਹਾ ਮਾਮਲਾ ਕਦੇ ਦਰਜ ਹੋਣ ਨਹੀਂ ਆਇਆ ਸੀ। ਸੋ ਇਸ ਹਵਾਲੇ ਨਾਲ ਮਤਲਬ ਕਿ ਇਹ ਖਬਰ ਨਿਕਲ ਗਈ ਕਿ ਇਹਦਾ ਮਤਲਬ ਟਮਾਟਰ ਨੂੰ ਸੋਨਾ ਪਾਈ, ਉਹਦੇ ਪਰ ਚੌਕੀਦਾਰ ਵੀ ਰੱਖਣਾ ਪੈਣਾ। ਪਰ ਚੌਕੀਦਾਰ ਤਾਂ ਦੇਸ਼ ਦਾ ਰੱਖਿਆ ਸੀ, ਦੇਸ਼ ਦਾ ਇੰਨਾ ਕੁਝ ਵਿਕ ਗਿਆ ਤਾਂ ਟਮਾਟਰ ਚੋਰੀ ਹੈ, ਕੋਈ ਗੱਲ ਨਹੀਂ। ਹਾਂਜੀ ਸ਼ਰਮਾ ਜੀ, ਤੁਹਾਨੂੰ ਯਾਦ ਹੋਣਾ ਨਿੰਬੂ ਦੀ ਜਦੋਂ ਫਸਲ ਦੀ ਕੀਮਤ ਵਧੀ ਸੀ ਉਦੋਂ ਵੀ ਰਾਖੀ ਰੱਖਣੀ ਪੈ ਰਹੀ ਸੀ ਬਾਗਾਂ ਵਾਲਿਆਂ ਨੂੰ। ਨਿੰਬੂ ਵੀ ਕਈ ਲੋਕ ਤੋੜ ਕੇ ਲੈ ਗਏ ਸੀ, ਖਾਸ ਕਰਕੇ ਜਦੋਂ ਆਪਣਾ ਵਾਜਪਾਈ ਦੀ ਸਰਕਾਰ ਖਾ ਗਈ ਸੀ ਪਿਆਜ਼। ਹਾਂਜੀ 300 ਰੁਪਏ ਕਿਲੋ ਤੋਂ ਸ਼ਾਇਦ ਨਿੰਬੂ ਮੁੜਿਆ ਸੀ ਭਾਰਤ ਦੇ ਵਿੱਚ, ਸ਼ਾਇਦ 350 ਤੋਂ। ਉਦੋਂ ਬਾਗਾਂ ਵਾਲੇ ਰਾਖੀਆਂ ਰੱਖਣ ਲੱਗ ਪਏ ਸੀਗੇ। ਇਸੇ ਤਰ੍ਹਾਂ ਜਿਹੜੇ ਲੀਚੀ ਦੀ ਖੇਤੀ ਕਰਦੇ, ਚਲੋ ਆਪਾਂ ਇਹ ਕਿਉਂਕਿ ਰਕਮ ਬਹੁਤ ਵੱਡੀ ਹੈ, ਬਾਕੀ ਪਹਿਲਾਂ ਟਮਾਟਰ ਦੀ ਕੀਮਤ ਹੈ ਨਹੀਂ ਸੀ, 2-3 ਰੁਪਏ ਕਿਸਾਨ ਵੇਚਿਆ ਕਿਸਾਨਾਂ ਨੇ, ਇੱਕਦਮ ਕੀਮਤ ਵਧੀ। ਤਾਂ ਤੁਹਾਨੂੰ ਯਾਦ ਹੋਣਾ ਸ਼ਾਇਦ, ਜਾਂ ਤੁਸੀਂ ਦੇਖੀਆਂ ਹੋਣੀਆਂ ਵੀਡੀਓਜ਼, ਲੀਚੀ ਦੇ ਜਿਹੜੇ ਬਾਗ ਲਾਉਂਦੇ ਨੇ ਕਿਸਾਨ, ਉਹ ਵੀ ਰਾਖੀ ਰੱਖਦੇ ਕਿਉਂਕਿ ਲੀਚੀ ਬੜੀ ਮਹਿੰਗੀ ਹੈ। ਸੋ ਇਹ ਜਿਹੜਾ ਚੋਰ ਤਬਕਾ, ਇਹ ਇਕੱਲੀ ਸਿਆਸਤ ਦੇ ਵਿੱਚ, ਅਫਸਰਸ਼ਾਹੀ ਦੇ ਵਿੱਚ ਨਹੀਂ, ਲੋਕਾਂ ਨੂੰ ਤੰਗ ਕਰਦਾ, ਵੈਸੇ ਵੀ ਤੰਗ ਕਰਦਾ। ਜੀ ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਜੀ ਇਹਨਾਂ ਖਾਸ ਖਬਰਾਂ। ਬਹੁਤ ਸ਼ੁਕਰੀਆ। ਜੀ।